ਵਾਰੀ ਸਿਰ ਫਿਰ ਤੁਸੀਂ ਦੱਸ ਸਕਦੇ ਆ ਵੀ ਇਹ ਕਿਹੜੇ ਕ੍ਰਾਈਟੀਰੀਆ ਆ, ਕਿਹੜੇ 10 ਚੋਂ ਵਿੱਚੋਂ ਜਿਹੜੇ 3 ਓਬਵੀਅਸਲੀ 10 ਚੋਂ ਕੋਈ ਵੀ 3 ਹੋ ਸਕਦੇ ਆ। ਜੇ ਤੁਸੀਂ ਇਹ 10 ਕ੍ਰਾਈਟੀਰੀਆ ਐਕਸਪਲੇਨ ਕਰੋ ਇੱਕ ਕਰਕੇ ਵੀ ਕੀ ਚੀਜ਼ਾਂ ਜਿਹੜੀਆਂ ਇਸ ਦੇ ਅੰਡਰ ਆਉਂਦੀਆਂ। ਜੀ ਬਿਲਕੁਲ, ਪਹਿਲਾਂ ਤਾਂ ਏਦਾਂ ਕਿ 10 ਤੋਂ 3 ਪੁਆਇੰਟ ਮੀਟ ਕਰਨੇ ਸੌਖੇ ਲੱਗਦੇ ਆ, ਹੁੰਦੇ ਨਹੀਂ। ਅੱਛਾ, ਈਵਨ ਜਿਹੜੇ ਆਪਣੇ ਕਲਾਇੰਟ ਹੈਗੇ PhD ਵਾਲੇ, ਪਬਲੀਕੇਸ਼ਨ ਵਾਲੇ, 2 ਕ੍ਰਾਈਟੀਰੀਆ ਲੋਕਾਂ ਦੇ ਮੀਟ ਹੋ ਜਾਂਦੇ ਆ, ਤੀਜੇ ਕ੍ਰਾਈਟੀਰੀਆ ਤੇ ਕਈ ਵਾਰੀ ਉਹਨਾਂ ਦੀ ਲੱਤ ਫਸ ਜਾਂਦੀ ਹੈ। ਉਹ ਠੀਕ ਹੈ ਜੀ। ਸੋ ਬਹੁਤ ਇਹ ਜਿਹੜਾ ਔਖਾ ਵੀਜ਼ਾ ਹੈਗਾ, ਇਹ ਨਹੀਂ ਕਿ ਕੁਝ ਵੀ ਲਿਖ ਦੇਣਾ। ਹਾਂ, ਤੇ ਵਾਰੀ ਸਰ ਆਪਾਂ ਇਹਦੇ ਜਿਹੜੇ ਡਿਸਕਸ ਕਰ ਸਕਦੇ ਹਾਂ। ਸੋ ਡਿਪੈਂਡ ਕਰਦਾ ਕਿ ਕਿਹੜੀ ਆਡੀਅੰਸ ਨਾਲ ਤੁਸੀਂ ਗੱਲ ਕਰ ਰਹੇ ਹੋ। ਜੇ ਤਾਂ ਮੈਂ ਇੰਜੀਨੀਅਰਾਂ ਦੀ ਗੱਲ ਕਰਾਂ, ਉਹੀ ਕ੍ਰਾਈਟੀਰੀਆ ਉਹਨਾਂ ਤੇ ਹੋਰ ਤਰੀਕੇ ਨਾਲ ਲਾਗੂ ਹੋਣਾ। ਜੇ ਮੈਂ ਗੱਲ ਕਰਾਂ ਆਰਟਿਸਟ ਦੀ, ਪੇਂਟਰਾਂ ਦੀ, ਕਹਾਣੀ, ਜੋ ਵੀ ਮਤਲਬ ਜਿਹੜੀ ਵੀ ਫੀਲਡ ਦਾ ਬੰਦਾ, ਹਰੇਕ ਦਾ ਉਹਦੇ ਅਕੋਰਡਿੰਗ ਜਿਹੜਾ ਤੁਹਾਨੂੰ ਐਵੀਡੈਂਸ ਤਿਆਰ ਕਰਨਾ ਪੈਂਦਾ। ਸੋ ਪਹਿਲਾਂ ਜਿਹੜਾ ਇਹਦਾ ਸਭ ਤੋਂ 10 ਦੇ 10 ਆਪਾਂ ਕਰ ਲੈਣੇ, ਜਿਹੜੇ ਮਰਜ਼ੀ ਤੁਸੀਂ ਇੱਥੋਂ ਸਿਲੈਕਟ ਕਰ ਸਕਦੇ ਆ। ਤੇ ਪਹਿਲਾ ਕ੍ਰਾਈਟੀਰੀਆ ਇਹ ਹੈ ਕਿ ਤੁਹਾਨੂੰ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਪ੍ਰਾਈਜ਼ ਜਿਹੜਾ ਮਿਲਿਆ ਹੋਣਾ ਚਾਹੀਦਾ ਆਪਣੀ ਫੀਲਡ ਦੇ ਵਿੱਚ, ਪ੍ਰਾਈਜ਼ ਜਾਂ ਅਵਾਰਡ। ਠੀਕ ਹੈ। ਤੇ ਇਹਨੂੰ ਜੇ ਆਪਾਂ ਡਿਟੇਲ ਦੇ ਵਿੱਚ ਕਿੱਦਾਂ ਦਾ ਅਵਾਰਡ, ਕਿਹੜੀ ਚੀਜ਼ ਜਿਹੜਾ ਨੈਸ਼ਨਲ ਇੰਟਰਨੈਸ਼ਨਲ, ਕਿੱਦਾਂ ਦੀ ਅਵਾਰਡ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਇਹਦੇ ਵਿੱਚ ਹੋਵੇ? ਡਿਪੈਂਡਿੰਗ ਤੁਹਾਡੀ ਕਿਹੜੀ ਫੀਲਡ ਆ, ਰਾਈਟ। ਜਿੱਦਾਂ ਹੁਣ ਜੇ ਤੁਸੀਂ ਫਿਲਮ ਸਟਾਰ ਆ ਤਾਂ ਤੁਹਾਡੇ ਉਹੀ ਜਿਹੜੇ ਫਿਲਮ ਫੇਅਰ ਅਵਾਰਡ ਹੁੰਦੇ ਆ ਆਪਣੀ ਕੰਟਰੀ ਦੇ ਹਾਈਐਸਟ, ਉਹ ਜਿਹੜੇ ਉਹ ਹੋਣੇ ਚਾਹੀਦੇ ਆ। ਠੀਕ ਹੈ। ਜੇ ਤੁਸੀਂ ਖਿਡਾਰੀਆਂ ਦਾ, ਤੁਹਾਡਾ ਨੈਸ਼ਨਲ ਲੈਵਲ ਦਾ ਜਿਹੜਾ ਕੰਪੀਟੀਸ਼ਨ ਉਹ ਜਿੱਤਿਆ ਹੋਣਾ ਚਾਹੀਦਾ, ਇੰਟਰਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਤੁਹਾਨੂੰ ਜਿੱਤਿਆ ਹੋਣਾ ਚਾਹੀਦਾ। ਕੋਈ ਵੀ ਤੁਸੀਂ ਸਪੋਰਟਸ ਦੇ ਵਿੱਚ ਆ, ਰੈਸਲਿੰਗ ਦੇ ਵਿੱਚ ਆ, ਸ਼ੂਟਿੰਗ ਦੇ ਵਿੱਚ ਆ, ਮਿਕਸ ਮਾਰਸ਼ਲ ਆਰਟਸ ਦੇ ਵਿੱਚ ਆ, ਜਿਹੜੀ ਵੀ ਤੁਹਾਡੀ ਫੀਲਡ ਆ ਉਹਦੇ ਵਿੱਚ ਤੁਹਾਡੇ ਕੋਲ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਅਵਾਰਡ ਹੋਣਾ ਚਾਹੀਦਾ। ਸੋ ਇਹਦੇ ਵਿੱਚ ਜਿਹੜੇ ਹੁਣ ਫॉर ਐਗਜ਼ਾਮਪਲ ਜੇ ਆਪਾਂ ਕਬੱਡੀ ਦੀ ਜੇ ਗੱਲ ਕਰਦੇ ਆ, ਰਾਈਟ, ਉਹਦੇ ਵਿੱਚ ਜਿੱਦਾਂ ਹੁਣ ਕੋਈ ਟੂਰਨਾਮੈਂਟ ਜਿਹੜੇ ਕਿਸੇ ਨੇ ਕਰਾਏ ਆ, ਉਹਨਾਂ ਨੇ ਕਿਹਾ ਕਿ ਇਹ ਇੰਟਰਨੈਸ਼ਨਲ ਲੈਵਲ ਦੇ ਆ, ਨੈਸ਼ਨਲ ਲੈਵਲ ਦੇ ਆ, ਪਰ ਉਹ ਜਿਹੜੇ ਹੈਗੇ ਆ ਕਿ ਇੱਕ ਆਥੋਰਾਈਜ਼ ਸਪੋਰਟ ਜਿਹੜੀ ਹੋਣੀ ਚਾਹੀਦੀ ਆ, ਰੈਂਕਡ ਹੋਣੀ ਚਾਹੀਦੀ ਹੈ, ਕਿ ਪ੍ਰੋਫੈਸ਼ਨਲ ਰੈਕਡ ਉਹਦਾ ਆਉਣਾ ਚਾਹੀਦਾ। ਓਕੇ, ਫॉर ਐਗਜ਼ਾਮਪਲ ਜਿਹੜੀ ਇੱਕ ਹੁਣ ਜਿੱਦਾਂ ਤੁਸੀਂ ਕਹਿੰਦੇ ਆ ਕਿ ਜਿਹੜੀ WWE ਆ US ਦੇ ਵਿੱਚ, ਰਾਈਟ, ਜਿਹੜੀ ਇੱਕ ਵਰਲਡ ਰੈਸਲਿੰਗ ਫੈਡਰੇਸ਼ਨ ਆ, ਉਹ ਛੋਟੇ ਹੁੰਦੇ ਆਪਾਂ ਵੀ ਸਮਝਦੇ ਸੀਗੇ ਕਿ ਯਾਰ ਇਹ ਅਸਲੀ ਸਪੋਰਟ ਆ, ਲੜਦੇ ਲੁੱਟਦੇ ਆ, ਬੜੇ ਤਕੜੇ ਇਹਨਾਂ ਨੇ ਸਿਹਤਾਂ ਬਣਾਈਆਂ, $1 ਬਿਲੀਅਨ ਇੰਡਸਟਰੀ ਹੈਗੀ ਹੈ ਨਾ। ਹਾਂਜੀ। ਉਹ ਜਦੋਂ ਬਾਅਦ ਚ ਪਤਾ ਲੱਗਦਾ ਕਿ ਯਾਰ ਇਹ ਤਾਂ ਜਦੋਂ ਮੁੱਕਾ ਮਾਰਦਾ ਬੰਦਾ ਥੱਲੇ ਡਿੱਗਦਾ, ਇਹ ਤਾਂ ਆਡੀਅੰਸ ਨੂੰ ਐਂਟਰਟੇਨ ਕਰਨ ਲੱਗ ਪੈਂਦਾ, ਪਿੱਛੋਂ ਦੀ ਬੰਦਾ ਖੜਾ ਹੋ ਕੇ ਉਹਨੂੰ ਫੇਰ ਦੁਬਾਰਾ ਕੁੱਟ ਦਿੰਦਾ, ਕਦੀ ਕੁਰਸੀ ਥੱਲੋਂ ਆ ਜਾਂਦੀ ਆ, ਕਦੀ ਉਹ ਜਿਹੜਾ ਇੱਕ ਸਟੇਜ ਤੇ ਜਿਹੜੀ ਕਹਿ ਲਓ ਕਿ ਉਹ ਸੀਗੀ। ਤੇ ਜਦੋਂ ਉਹਨਾਂ ਨੂੰ ਮਿਸ ਮੈਕਮੋਹਨ ਉਹਨਾਂ ਨੇ ਬੁਲਾਇਆ ਸਟੇਟ ਨੇ ਕਿ ਤੂੰ ਸਹੁੰ ਖਾ ਕੇ ਦੱਸ ਐਥਲੈਟਿਕ ਕਮਿਸ਼ਨ ਵਾਲਿਆਂ ਨੇ ਕਿ ਇਹ ਅਸਲੀ ਆ ਜਾਂ ਨਕਲੀ ਆ, ਸੋ ਉਹ ਕਹਿੰਦਾ ਕਿ ਨਹੀਂ ਇਹ ਅਸਲੀ ਨਹੀਂ ਹੈ, ਸਕ੍ਰਿਪਟਡ ਜਿਹੜੀ ਉਹ ਆ। ਨੋ ਡਾਊਟ ਜਿਹੜੀ ਹਾਰਡ ਸਪੋਰਟ ਆ, ਪਰ ਉਹ ਜਿੱਦਾਂ ਇੱਕ ਸਪੋਰਟ ਏਦਾਂ ਦੀ ਹੈ ਜਿਹਦੇ ਵਿੱਚ ਪ੍ਰੋ ਤੁਹਾਡਾ ਰੈਕਡ ਜਿਹੜਾ ਹੋਣਾ ਚਾਹੀਦਾ। ਸੋ ਨੈਸ਼ਨਲ ਤੇ ਇੰਟਰਨੈਸ਼ਨਲ ਵਾਲੇ ਜਿਹੜੇ ਤੁਹਾਡੇ ਪ੍ਰਾਈਜ਼ ਆ, ਕਿ ਮਤਲਬ ਕਿ ਤੁਹਾਡੇ ਉਹ ਕੰਪੈਟੀਟਿਵ ਜਿਹੜੇ ਸੰਸਥਾਵਾਂ ਦੇ ਵਿੱਚ ਵੱਖ-ਵੱਖ ਤੁਸੀਂ ਓਪਨ ਕੰਪੀਟੀਸ਼ਨ ਜਿਹੜੇ ਲੜੇ ਆ, ਇਹ ਲੋਕੀ ਉਹਦੇ ਵਿੱਚ ਅਕਸਰ ਭਾਗ ਲੈਂਦੇ ਆ, ਤੇ ਉਹ ਰੈਂਕਡ ਜਿਹੜੇ ਕੰਪੀਟੀਸ਼ਨ ਹੈਗੇ ਉਹਦੀ ਪ੍ਰੋ ਜਿਹੜੀ ਰੈਂਕਿੰਗ ਉਹ ਬਣਦੀ ਆ। ਉਹ ਵਾਲੇ ਜਿਹੜੇ ਸਾਰੇ ਹੈਗੇ ਆ ਟੀਮ ਸਪੋਰਟ ਨਹੀਂ, ਜਿਹਦੇ ਵਿੱਚ ਤੁਹਾਡੇ ਇਕੱਲੇ ਦੇ ਕੀ ਮੈਰਿਟ ਆ ਕਿ ਤੁਹਾਨੂੰ ਨੈਸ਼ਨਲ ਲੈਵਲ ਦਾ ਅਵਾਰਡ ਮਿਲਿਆ ਕਿ ਨਹੀਂ ਮਿਲਿਆ। ਇੰਡੀਵਿਜੂਅਲ ਕਈ ਚੀਜ਼ਾਂ ਤਾਂ ਸਿੱਧੀਆਂ ਹੀ ਇੰਡੀਵਿਜੂਅਲ ਗੇਮ ਜਿਹੜੀ ਹੈਗੀ ਆ। ਤੇ ਇਹਦੇ ਵਿੱਚ ਮਾਰਸ਼ਲ ਆਰਟਿਸਟ ਥੋੜੇ ਜਿਹੇ ਸੌਖੇ ਆ ਜਾਂਦੇ ਆ, ਬਾਕਸਰ ਵਗੈਰਾ ਜਿਹੜੇ ਥੋੜੇ ਸੌਖੇ ਆ ਜਾਂਦੇ ਆ, ਕਿਉਂਕਿ 1-on-1 ਤੁਹਾਡਾ ਰੈਕਡ ਆ, ਤੁਸੀਂ ਨੈਸ਼ਨਲ ਲੈਵਲ ਦੀ ਬੈਲਟਸ ਵਗੈਰਾ ਆਪਣੇ ਜਿੱਤ ਸਕਦੇ ਆ, ਕਰ ਸਕਦੇ ਆ। ਜਿਜਿਤਸੂ ਦੇ ਬ੍ਰਾਜ਼ੀਲ ਵਗੈਰਾ ਤੋਂ ਕਾਫੀ ਜਿਹੜੇ ਐਥਲੀਟ ਹੁੰਦੇ ਆ, ADDC ਚੈਂਪੀਅਨਸ਼ਿਪ ਅਬੂ ਧਾਬੀ ਦੇ ਵਿੱਚ ਜਿਹੜੇ ਲੜੇ ਆ, ਜਾਂ ਕੋਈ ਹੋਰ ਇੱਥੇ ਕਾਫੀ ਸਾਰੀਆਂ ਜਿੱਦਾਂ ਸੰਸਥਾਵਾਂ ਜਿਹੜੀਆਂ ਨੈਸ਼ਨਲ ਲੈਵਲ ਦੇ ਟੂਰਨਾਮੈਂਟ ਕਰਾਉਂਦੀਆਂ, ਉਹਦੇ ਵਿੱਚ ਬੰਦਾ ਜਿਹੜਾ ਜਦੋਂ ਜਿੱਤਦਾ ਪ੍ਰਾਈਜ਼ ਲੈਂਦਾ, ਉਹ ਆ ਕੇ ਪੂਰੇ ਪਹਿਲਾ ਕ੍ਰਾਈਟੀਰੀਆ ਆਪਣਾ ਜਿਹੜਾ ਡੈਮੋਨਸਟ੍ਰੇਟ ਕਰ ਸਕਦਾ। ਸੋ ਇਹ ਜਿਹੜਾ ਇਕੱਲਾ ਲਾਈਕ ਸਪੋਰਟਸ ਕਾਈਂਡ ਆਫ ਕੈਟੇਗਰੀ ਦੇ ਵਿੱਚ ਹੀ ਆ, ਜਾਂ ਹੋਰ ਕੈਟੇਗਰੀਜ਼ ਦੇ ਵਿੱਚ ਵੀ ਇੱਦਾਂ ਨੈਸ਼ਨਲ ਇੰਟਰਨੈਸ਼ਨਲ ਤੁਸੀਂ ਇਹ ਅਵਾਰਡਸ ਜਾਂ ਉਹ ਚੈਂਪੀਅਨਸ਼ਿਪਸ ਜਾਂ ਉਹਦੇ ਵਿੱਚ ਉਹ ਗੱਲ ਕਰ ਰਹੇ ਆ? ਕਈ ਵਾਰੀ ਸਪੈਲਿੰਗ ਵੀ ਹੁੰਦੇ ਆ ਨਿਆਣਿਆਂ ਦੇ, ਕਈ ਵਾਰੀ ਕੁਛ ਹੁੰਦਾ ਆ, ਕੋਈ ਕੋਡਿੰਗ ਦੇ ਮੁਕਾਬਲੇ ਹੁੰਦੇ ਆ, ਕਿਤੇ ਰੋਬੋਟਿਕਸ ਦਾ ਹੁੰਦਾ ਆ, ਕਿਤੇ ਕੁਛ ਹੁੰਦਾ। ਸੋ ਉਹ ਵੀ ਇਹਦੇ ਅੰਡਰ ਹੀ ਇਨਕਲੂਡਡ ਹੀ ਆ? ਹਾਂਜੀ ਬਿਲਕੁਲ। ਸੋ ਤੁਸੀਂ ਉਹੀ ਗੱਲ 'ਚ ਦੇਖਣਾ ਕਿ ਹੁਣ ਜਿੱਦਾਂ ਸਪੈਲਿੰਗ ਵੀ ਦਾ ਤੁਸੀਂ ਕਹਤਾ ਉਹਨੇ ਇੱਕ 'ਚ ਜਿੱਤ ਜਾਣਾ, ਇੱਕ ਕ੍ਰਾਈਟੀਰੀਆ ਦਾ ਆ ਜਾਣਾ, ਦੂਜਾ ਵੀ ਭਾਵੇਂ ਖਿੱਚ ਤੂ ਕੇ ਲੈ ਲੂਗਾ, ਕਈ ਵਾਰੀ ਤੀਜੇ 'ਚ ਜਿਹੜੀ ਲੱਤ ਜਿਹੜੀ ਫਸ ਜਾਂਦੀ ਆ। ਸੋ ਉਹ ਕ੍ਰਾਈਟੀਰੀਆ ਉਹਨਾਂ ਨੇ ਬਣਾਇਆ ਇਸ ਹਿਸਾਬ ਦਾ ਕਿ ਇਕੱਲੇ ਅਵਾਰਡ ਜਿੱਤਣ ਨਾਲ ਨਹੀਂ ਕੁਛ ਹੁੰਦਾ, ਹੋਰ ਵੀ ਚੀਜ਼ਾਂ ਜਿਹੜੀਆਂ ਵਿੱਚ ਆ ਜਾਂਦੀਆਂ।
ਸੋ ਬਿਲਕੁਲ ਰੋਬੋਟਿਕਸ ਵਾਲਾ ਤੁਸੀਂ ਹਰੇਕ ਜਿਹੜੀ ਫੀਲਡ ਦੇ ਵਿੱਚ, ਈਵਨ ਗ੍ਰਾਫਿਕ ਡਿਜ਼ਾਈਨਰ ਆਪਾਂ ਬਹੁਤ ਜ਼ਿਆਦਾ ਜਿਹੜੇ ਕੀਤੇ ਆਰਟਿਸਟ ਹੁੰਦੇ ਆ, ਠੀਕ ਹੈ, ਉਹਨਾਂ ਨੂੰ ਜਿੱਦਾਂ ਵੱਖ-ਵੱਖ ਸ਼ੋਆਂ ਦੇ ਵਿੱਚ ਉਹ ਜਾਂਦੇ ਆ ਤਾਂ ਕਿਸੇ ਨੂੰ ਅਵਾਰਡ ਮਿਲਿਆ ਕਿਸੇ ਸੰਸਥਾ ਤੋਂ ਕਿ ਇਹ ਬੈਸਟ ਡਿਜ਼ਾਈਨਰ ਆ, ਹਨਾ, ਤੇ awards.com ਇੱਕ ਜਿੱਦਾਂ ਗ੍ਰਾਫਿਕ ਡਿਜ਼ਾਈਨ ਦੀ ਉਹ ਸੀਗੀ, ਤੇ ਉਹਦੇ ਵਿੱਚ ਤੁਸੀਂ ਫੀਚਰਡ ਹੁੰਦੇ ਆ, ਜਾਂ ਟੈਟੂ ਆਰਟਿਸਟ ਆ, ਕੋਈ ਇੰਕ ਮੈਗਜ਼ੀਨ ਦੇ ਵਿੱਚ ਕੋਈ ਆ ਗਿਆ, ਠੀਕ ਹੈ, ਕੋਈ ਬਿਜ਼ਨਸਮੈਨ ਆ ਉਹ। ਸੋ ਡਿਪੈਂਡਿੰਗ ਔਨ ਤੁਹਾਡੀ ਜਿਹੜੀ ਫੀਲਡ ਆ, ਉਹਦੇ ਵਿੱਚ ਤੁਹਾਨੂੰ ਨੈਸ਼ਨਲ ਲੈਵਲ ਦੇ ਇਕੁਇਵਲੈਂਟ ਜਿਹੜਾ ਅਵਾਰਡ ਆ ਉਹ ਤੁਹਾਡਾ ਪਹਿਲਾ ਕ੍ਰਾਈਟੇਰੀਆ ਦੇ ਵਿੱਚ ਜਿਹੜਾ ਉਹ ਆਉਂਦਾ ਹੈਗਾ। ਠੀਕ ਹੈ, ਤੇ ਫਿਰ ਇਹ ਫਸਟ ਕ੍ਰਾਈਟੇਰੀਆ ਤਾਂ ਇਹ ਹੋ ਗਿਆ ਵੀ ਨੈਸ਼ਨਲ ਇੰਟਰਨੈਸ਼ਨਲ ਰੈਕੋਗਨਾਈਜੇਸ਼ਨ ਚਾਹੀਦੀ ਆ। ਕੱਲੇ ਨੈਸ਼ਨਲ ਨਾਲ ਵੀ ਸਰ ਜਾਂਦਾ ਜਾਂ ਦੋਨੋਂ ਹੀ ਹੋਣੀਆਂ ਜਿਹੜੀਆਂ ਉਹ ਚਾਹੀਦੀਆਂ ਆ, ਜਾਂ ਕਿੱਦਾਂ ਮਤਲਬ ਇਹ ਚੱਲ ਜਾਂਦਾ ਹੈ ਵੀ ਨੈਸ਼ਨਲ ਕੱਲੇ ਨਾਲ ਵੀ ਸਰ ਸਕਦਾ? ਨੈਸ਼ਨਲ ਕੱਲੇ ਨਾਲ ਵੀ ਸਰ ਸਕਦਾ, ਹਾਂਜੀ ਬਿਲਕੁਲ। ਠੀਕ ਹੈ, ਤੇ ਇਸ ਤੋਂ ਇਲਾਵਾ ਫਿਰ ਅਗਲੇ ਜਿਹੜੇ 10 ਕ੍ਰਾਈਟੇਰੀਆ ਚੋਂ ਅਗਲਾ ਕ੍ਰਾਈਟੇਰੀਆ ਕਿਹੜਾ ਹੈ ਜੀ, ਉਦੋਂ ਆਪਾਂ ਡਿਸਕਸ ਕਰੀਏ? ਤਾਂ ਫਿਰ ਇਹਦੇ ਵਿੱਚ ਆ ਗਿਆ ਕਿ ਮੈਂਬਰਸ਼ਿਪ ਤੁਹਾਡੀ ਕੋਈ ਐਸੀ ਸੰਸਥਾ ਦੇ ਵਿੱਚ ਹੋਵੇ ਜਿਹਦੇ ਲਈ ਤੁਹਾਨੂੰ ਸਿਰਫ ਉਹ ਸੰਸਥਾ ਦੇ ਵਿੱਚ ਉਹੀ ਬੰਦੇ ਰੱਖਦੇ ਆ ਜਿਹੜੇ ਕਿ ਟਾਪ ਅਚੀਵਰਸ ਹੈਗੇ ਆਪਣੀ ਫੀਲਡ ਦੇ ਵਿੱਚ। ਸੋ ਫੋਰ ਐਗਜ਼ਾਮਪਲ ਇੰਜੀਨੀਅਰ ਬਣ ਸਕਦਾ, ਪਰ ਉਹਦਾ ਸੀਨੀਅਰ ਮੈਂਬਰ ਬਣਨ ਲਈ ਤੁਹਾਨੂੰ ਸਿਰਫ ਉਹ 7 ਜਾਂ 8% ਲੋਕੀ ਜੇ ਰੱਖਦੇ ਆ, ਹਨਾ। ਸੋ ਏਦਾਂ ਹੀ ਜੇ ਮੰਨ ਲਓ ਕੋਈ ਆਸਕਰ ਅਵਾਰਡ ਦੀ ਮੰਨ ਲਓ ਕੋਈ ਕਮੇਟੀ ਦਾ ਮੈਂਬਰ ਹੈਗਾ, ਹਨਾ, ਉਹ ਏਦਾਂ ਨਹੀਂ ਕਿ ਉਹਨਾਂ ਨੇ ਸਾਰਿਆਂ ਨੂੰ ਹੀ ਰੱਖ ਲੈਣਾ, ਉਹਨਾਂ ਨੇ ਪੂਰਾ ਦੇਖ ਕੇ ਕਿ ਤੁਹਾਡਾ ਐਕਸਪੀਰੀਅੰਸ ਕੀ ਹੈ ਫੀਲਡ ਦਾ, ਫਿਰ ਤੁਹਾਨੂੰ ਉਹਨਾਂ ਨੇ ਉਹ ਸੰਸਥਾ ਦਾ ਜਿਹੜਾ ਮੈਂਬਰ ਉਹ ਬਣਾਉਣਾ। ਸੋ ਕੋਈ ਏਦਾਂ ਹੀ ਕੋਈ ਜਿਹੜੀ ਬਹੁਤ ਐਲੀਟ ਆਰਕੀਟੈਕਟਸ ਦੀ ਆਰਗੇਨਾਈਜੇਸ਼ਨ ਹੈਗੀ ਆ, ਕੋਈ ਡਾਕਟਰ ਦੀ ਬਹੁਤ ਜਿਹੜੀ ਐਲੀਟ ਆਰਗੇਨਾਈਜੇਸ਼ਨਸ ਜੇ ਹੈਗੀਆਂ ਕਿ ਉਹਦੇ ਵਿੱਚ ਮੈਂਬਰਸ਼ਿਪ ਸਾਰਿਆਂ ਨੂੰ ਨਹੀਂ, ਸਾਰੇ ਨਹੀਂ ਉਹਦੇ ਮੈਂਬਰ ਬਣ ਸਕਦੇ, ਸਿਰਫ ਜਿਹੜੇ ਟਾਪ ਆਫ ਦਾ ਫੀਲਡ ਹੈਗੇ ਉਹੀ ਕਰ ਸਕਦੇ ਆ। ਸੋ ਤੁਸੀਂ ਜੇ ਐਸੀ ਸੰਸਥਾ ਨਾਲ ਸੰਬੰਧ ਜੇ ਰੱਖਦੇ ਆ ਤੇ ਫਿਰ ਤੁਹਾਡਾ ਜਿਹੜਾ ਸੈਕੰਡ ਕ੍ਰਾਈਟੇਰੀਆ ਤੁਹਾਡਾ ਜਿਹੜਾ ਉਹ ਮੀਟ ਹੋ ਜਾਂਦਾ। ਸੋ ਫੋਰ ਐਗਜ਼ਾਮਪਲ ਜੇ ਗੱਲ ਕਰੀਏ UFC ਦੇ ਵਿੱਚ, ਹਨਾ, ਤੁਸੀਂ ਹਾਲ ਆਫ ਫੇਮਰ ਹੈਗੇ ਆ ਕਿ ਤੁਹਾਡੀ ਬਹੁਤ ਘੱਟ ਜਿਹੜੇ ਸਾਲ ਦੇ ਵਿੱਚ ਉਹ ਇੱਕ ਬੰਦੇ ਨੂੰ ਇੰਡਕਟ ਕਰਦੇ ਆ, ਤੇ ਉਹਦਾ ਕ੍ਰਾਈਟੇਰੀਆ ਜਿਹੜਾ ਕੀ ਹੈਗਾ। ਤਾਂ ਜਦੋਂ ਤੁਸੀਂ ਐਸੀ ਸੰਸਥਾ ਦੇ ਵਿੱਚ ਜਿਹੜੀ ਮੈਂਬਰਸ਼ਿਪ ਤੁਹਾਡੀ ਹੁੰਦੀ ਹੈ ਜਿਹਦੇ ਵਿੱਚ ਕਿ ਤੁਹਾਨੂੰ ਤੁਸੀਂ ਟਾਪ ਟੈਲੈਂਟ ਹੈਗੇ ਆ, ਤਾਂ ਫਿਰ ਉਹ ਤੁਸੀਂ ਦੂਸਰਾ ਕ੍ਰਾਈਟੇਰੀਆ ਉਹਦੇ ਨਾਲ ਮੀਟ ਕਰ ਸਕਦੇ ਆ। ਸੋ ਇੰਜੀਨੀਅਰ ਦੇ ਕੇਸ ਦੇ ਵਿੱਚ ਕਲਾਸਿਕ ਜਿਹੜਾ ਹੈਗਾ IEEE, ਕੋਈ ਵੀ ਇੰਜੀਨੀਅਰ ਮੈਂਬਰ ਬਣ ਸਕਦਾ, ਵਿੱਚ ਤੁਹਾਨੂੰ ਕੰਮ ਵਗੈਰਾ ਕਰਨੇ ਪੈਂਦੇ ਆ, ਤੇ ਫਿਰ ਤੁਸੀਂ ਸੀਨੀਅਰ ਮੈਂਬਰ ਜਿਹੜੇ ਬਣਦੇ ਆ। ਏਦਾਂ ਹੀ ਸੇਮ ਥਿੰਗ ਲਾਇਰਸ ਦੀ ਆ ਕਿ ਸਾਰੇ ਜਾਣੇ ਬਾਰ ਐਗਜ਼ਾਮ ਦੇ ਕੇ ਲਾਇਰ ਬਣ ਸਕਦੇ ਆ, ਤੇ ਇੱਕ ਸਰਟੀਫਾਈਡ ਸਪੈਸ਼ਲਿਸਟ ਹੁੰਦਾ ਕਿ ਇੱਕ ਫੀਲਡ ਦੇ ਵਿੱਚ ਤੁਸੀਂ ਸਰਟੀਫਾਈਡ ਸਪੈਸ਼ਲਿਸਟ ਜੇ ਬਣਨਾ, ਉਹ ਜਿਹੜੀ ਜਿੱਦਾਂ ਫੋਰ ਐਗਜ਼ਾਮਪਲ ਸਟੇਟ ਆਫ ਕੈਲੀਫੋਰਨੀਆ, ਉਹਨਾਂ ਨੇ ਕ੍ਰਾਈਟੇਰੀਆ ਰੱਖਿਆ ਕਿ ਸਿਰਫ ਜਿਹੜੇ 5% ਹੀ ਵਕੀਲ ਜਿਹੜੇ ਉਸ ਦੇ ਵਿੱਚ ਕੁਆਲੀਫਾਈ ਹੁੰਦੇ ਆ, ਰਿਗਰਸ ਟੈਸਟਿੰਗ ਜਿਹੜੀ ਹੁੰਦੀ ਹੈ। ਤੇ ਉਹ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਤੁਸੀਂ ਇਦਾਂ ਦੀਆਂ ਸੰਸਥਾਵਾਂ ਦੇ ਜਦੋਂ ਮੈਂਬਰ ਬਣਦੇ ਆ ਤਾਂ ਤੁਹਾਡਾ ਉਹ ਕ੍ਰਾਈਟੇਰੀਆ ਤੁਸੀਂ ਮੀਟ ਕਰ ਸਕਦੇ ਆ। ਠੀਕ ਹੈ ਜੀ। ਸੋ ਕਾਫੀ ਜਿਹੜੀਆਂ ਇਸ ਦੇ ਵਿੱਚ ਇਹ ਚੀਜ਼ਾਂ ਹੈ, ਮੈਂਬਰਸ਼ਿਪਸ, ਆਊਟਸਟੈਂਡਿੰਗ ਅਚੀਵਮੈਂਟਸ, ਇਹ ਸਾਰੀਆਂ ਜਿਹੜੀਆਂ ਆ, ਤੇ ਇਸ ਤੋਂ ਅੱਗੇ ਫਿਰ ਅਗਲਾ ਕ੍ਰਾਈਟੇਰੀਆ ਇਸ ਦੇ ਵਿੱਚ ਕਿਹੜਾ ਆ ਜਾਂਦਾ ਹੈ ਜੀ? ਤੋ ਅਗਲਾ ਕ੍ਰਾਈਟੇਰੀਆ ਦੇ ਵਿੱਚ ਕਾਫੀ ਜਿਹੜਾ ਕਾਮਨਲੀ ਯੂਜ਼ਡ ਆ, ਜ਼ਿਆਦਾਤਰ ਆਪਾਂ ਆਪਣੇ ਕੇਸਾਂ 'ਚ ਯੂਜ਼ ਕਰਦੇ ਆ ਕਿ ਤੁਹਾਡੀ ਜਿਹੜੀ ਪਬਲਿਸ਼ ਮਟੀਰੀਅਲ ਹੋਣਾ ਚਾਹੀਦਾ ਤੁਹਾਡੇ ਬਾਰੇ ਪ੍ਰੋਫੈਸ਼ਨਲ ਜਾਂ ਟ੍ਰੇਡ ਜਰਨਲ ਦੇ ਵਿੱਚ, ਕਿ ਰੈਲੇਵੈਂਟ ਜਿਹੜੀ ਟ੍ਰੇਡ ਮੈਗਜ਼ੀਨ ਆ ਉਹਦੇ ਵਿੱਚ ਤੁਹਾਡਾ ਜਿਹੜੀ ਤੁਹਾਡੇ ਬਾਰੇ ਗੱਲਾਂ ਬਾਤਾਂ ਜਿਹੜੀਆਂ ਹੋਣੀਆਂ ਚਾਹੀਦੀਆਂ, ਪਬਲਿਸ਼ਡ ਮਟੀਰੀਅਲ ਤੁਹਾਡੇ ਬਾਰੇ ਲਿਖਿਆ ਹੋਣਾ ਚਾਹੀਦਾ। ਜਿੱਦਾਂ ਫੋਰ ਐਗਜ਼ਾਮਪਲ ਇਲਨ ਮਸਕ ਹੈਗਾ, ਉਹਦੇ ਬਾਰੇ ਹਰੇਕ ਬੰਦਾ, ਹਰੇਕ ਜਿਹੜੀ ਨਿਊਜ਼ ਮੀਡੀਆ ਹੈਗਾ ਉਹਦੇ ਬਾਰੇ ਵਾਈਡਲੀ ਪਬਲਿਸ਼ ਜਿਹੜਾ ਬੰਦਾ, ਬਿਜ਼ਨਸ ਇਨਸਾਈਡਰ ਤੋਂ ਲੈ ਕੇ ਟੈਕ ਵਾਲੀ ਮੈਗਜ਼ੀਨਸ ਤੇ ਉਹਦੇ ਬਾਰੇ ਗੱਲਾਂ ਜਿਹੜੀਆਂ ਉਹ ਹੁੰਦੀਆਂ। ਤੇ ਏਦਾਂ ਹੀ ਜਿਹੜੇ ਕੋਈ ਵੀ ਟੌਪ ਜਿਹੜੇ ਅਚੀਵਰਸ ਆ ਜਿਹਨਾਂ ਬਾਰੇ ਆਰਟੀਕਲਸ ਉਹਨਾਂ ਦੀ ਇੰਡਸਟਰੀ ਜਰਨਲ ਦੇ ਵਿੱਚ ਛਪਦੇ ਆ। ਸੋ ਫੋਰ ਐਗਜ਼ਾਮਪਲ ਜੇ ਕਿਸੇ ਸ਼ੈਫ ਨੇ ਆਣਾ, ਕੋਈ ਬਹੁਤ ਵੱਡਾ ਜਿਹੜਾ ਨਾਮਚੀਨ ਜੇ ਸ਼ੈਫ ਜਿਹੜੇ ਹੈਗੇ ਆ ਨਾ, ਠੀਕ ਹੈ, ਆਇਰਨ ਸ਼ੈਫ ਵਿਨਰ, ਜੇ ਉਹਦੀ ਆਪਾਂ ਗੱਲ ਕਰ ਲਈਏ, ਚਲੋ ਸ਼ੈਫ ਦੀ, ਸਾਲਟ ਵੇ ਵੀ ਸ਼ੈਫ ਕਿਸੇ ਨੇ ਜਿੱਤ ਲਿਆ। ਹਾਂਜੀ ਠੀਕ ਹੈ, ਹਾਂਜੀ ਬਿਲਕੁਲ। ਸੋ ਉਹਦੇ ਬਾਰੇ ਤੁਹਾਨੂੰ ਇੱਕ ਤਾਂ ਤੁਸੀਂ ਅਵਾਰਡ ਵੀ ਜਿੱਤੇ ਹੋਏ ਆ, ਮਿਸ਼ਲਿਨ ਰੇਟਡ ਤੁਸੀਂ ਹੈਗੇ ਆ, ਹਨਾ। ਸੋ ਮਿਸ਼ਲਿਨ ਜਿਹੜਾ ਹੈਗਾ ਕਿ ਬਹੁਤ ਜਿਹਨਾਂ ਨੂੰ ਪਤਾ ਹੈ ਨਾ, ਖਾਣ ਪੀਣ ਚੋਂ ਰੱਖਦੇ ਆ ਕਿ ਏਦਾਂ ਨਹੀਂ ਕਿ ਤੁਹਾਨੂੰ ਪੈਸੇ ਸੁੱਟੇ ਤੇ ਮਿਸ਼ਲਿਨ ਸਟਾਰ ਮਿਲ ਜਾਣਾ। ਬੜੀ ਉਹਦੇ ਲਈ ਜੱਦੋਜਹਿਦ ਹੈਗੀ ਆ। ਮੇਰੇ ਖਿਆਲ ਆਪਣੇ ਇੰਡੀਅਨ ਰੈਸਟੋਰੈਂਟ ਤਾਂ ਮੈਨੂੰ ਪਤਾ ਵੀ ਨਹੀਂ ਕਿ ਕੋਈ ਫੁੱਲੀ ਮਿਸ਼ਲਿਨ ਰੇਟਡ ਹੋਣਾ ਵੀ ਹੈ US, ਮੇ ਬੀ ਰੋਂਗ, ਪਰ ਜਿੰਨੇ ਵੀ ਟੌਪ ਤੋਂ ਟੌਪ ਆ, ਮੇਰੇ ਖਿਆਲ ਮੈਂ ਨਹੀਂ ਕਿਸੇ 'ਚ ਖਾਧਾ ਅਜੇ ਤੱਕ। ਤੇ ਦੈਟ ਬੀਇੰਗ ਸੈਡ, ਬਹੁਤ ਘੱਟ ਰੈਸਟੋਰੈਂਟ ਜਿਹੜੇ ਮਿਸ਼ਲਿਨ ਰੇਟਡ ਹੁੰਦੇ ਆ ਨਾ। ਸੋ ਕੋਈ ਉਹ ਲਈ ਤੁਹਾਡੇ ਕੋਲ ਉਦਾਂ ਦੀ ਤੁਸੀਂ ਐਸੋਸੀਏਸ਼ਨ 'ਚ ਮੈਂਬਰਸ਼ਿਪ ਰੱਖਦੇ ਆ ਤਾਂ ਤੁਸੀਂ ਪਬਲਿਸ਼ਡ ਹੈਗੇ ਆ ਕਿ ਤੁਹਾਨੂੰ ਰੈਲੇਵੈਂਟ ਜਿਹੜੀਆਂ ਤੁਹਾਡੀਆਂ ਟ੍ਰੇਡ ਦੀਆਂ ਮੈਗਜ਼ੀਨ ਆ ਉਹਦੇ ਵਿੱਚ, ਹੁਣ ਸਾਨੂੰ ਕੋਈ ਰੈਗੂਲਰ ਰੈਸਟੋਰੈਂਟ ਵਾਲੇ ਵੀ ਕਰਦੇ ਆ
ਕਿ ਮੇਰਾ ਖਾਣਾ ਬਹੁਤ ਵਧੀਆ, ਮੇਰੀ ਬਿਰਿਆਨੀ ਬੜੀ ਵਧੀਆ, ਤੇ ਮੇਰੇ ਬਾਰੇ ਜਗਬਾਣੀ 'ਚ ਖਬਰ ਛਪੀ ਆ। ਸੋ ਉਹ ਨਹੀਂ ਮੈਟਰ ਕਰਦਾ, ਕਿਉਂਕਿ ਜਿਹੜੀ ਜਗਬਾਣੀ ਆ ਉਹ ਟ੍ਰੇਡ ਪਬਲੀਕੇਸ਼ਨ ਨਹੀਂ ਹੈਗੀ। ਸੋ ਟ੍ਰੇਡ ਵਾਲੀ ਜਿਹੜੀ ਫੂਡ ਮੈਗਜ਼ੀਨ ਆ ਉਹਦੇ ਵਿੱਚ, ਜਿਹੜਾ ਟੈਟੂ ਆਰਟਿਸਟ ਆ ਉਹਦੀ ਇੰਕਡ ਮੈਗਜ਼ੀਨ 'ਚ, ਜਿੱਦਾਂ ਉਹ ਜਿਹੜੀ ਵੀ ਤੁਹਾਡੀ ਫੀਲਡ ਦੀ ਜਿਹੜੀ ਟੌਪ ਪਬਲੀਕੇਸ਼ਨ ਆ ਉਹਦੇ ਵਿੱਚ ਤੁਹਾਡੇ ਜੇ ਨਾਮ ਹੈਗੇ ਆ, ਤਾਂ ਤੁਸੀਂ ਉਹ ਵਾਲਾ ਕ੍ਰਾਈਟੀਰੀਆ ਜਿਹੜਾ ਕਿ ਤੁਹਾਡੇ ਪਬਲਿਸ਼ ਮਟੀਰੀਅਲ ਹੈਗਾ ਉਹਦੀ ਗੱਲ ਕਰ ਸਕਦੇ ਆ। ਜੇ ਕੋਈ ਬਿਜ਼ਨਸਮੈਨ ਹੈਗਾ ਉਹਦੇ ਬਾਰੇ ਜਿਹੜੀ ਫੋਰਬਸ ਮੈਗਜ਼ੀਨ ਨੇ ਗੱਲ ਕੀਤੀ ਆ, ਇੰਜੀਨੀਅਰ ਆ ਕੋਈ ਬੰਦਾ, ਕਿਸੇ ਨੇ ਸਟਾਰਟਅਪ ਬਣਾਈ ਆ, ਟੈਕ ਕਰੰਚ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਆ। ਸੋ ਇਦਾਂ ਦੇ ਜਿਹੜੀ ਇੰਡਸਟਰੀ ਜਿਹੜੀਆਂ ਮੰਨੀਆਂ ਹੋਈਆਂ ਜਿਹੜੀਆਂ ਪਬਲੀਕੇਸ਼ਨਸ ਹੈਗੀਆਂ ਉਹਦੇ ਵਿੱਚ ਜਦੋਂ ਤੁਹਾਡੇ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਤਾਂ ਉਹ ਵੀ ਇੱਕ ਕ੍ਰਾਈਟੀਰੀਆ ਜਿਹੜਾ ਬਣ ਜਾਂਦਾ, ਕਿਉਂਕਿ ਉਹ ਤੋਂ ਪਤਾ ਲੱਗਦਾ ਕਿ ਇਹ ਬੰਦੇ ਦਾ ਇੰਪੈਕਟ ਫੈਕਟਰ ਕਿੰਨਾ ਹੈਗਾ। ਸੋ ਤੁਹਾਡੀ ਵੀ ਜਾਣਕਾਰੀ ਲਈ ਦੱਸਦੀ ਜਾਈਏ, ਮਿਸ਼ਲਨ ਦੇ ਗਾਈਡ ਦੇ ਹਿਸਾਬ ਨਾਲ ਕੈਲੀਫੋਰਨੀਆ 'ਚ 12 ਰੈਸਟੋਰੈਂਟ ਨੇ ਜਿਹੜੇ ਦੇਸੀ ਨੇ। ਹਾਂਜੀ, ਇਹ ਮਿਸ਼ਲਨ ਵਾਲੀ, ਇਹ ਮੈਂ ਕਿਹਾ ਮਿਸ਼ਲਨ ਵਾਲੀ ਵੈਬਸਾਈਟ ਤੋਂ ਚੈੱਕ ਕਰਕੇ ਦੱਸਿਓ ਉਹਨਾਂ ਦੀ। ਹਾਂਜੀ, ਕਿੰਨੇ ਹੈਗੇ ਆ, ਕਿਉਂ ਮਿਸ਼ਲਨ ਗਾਈਡ ਵੈਬਸਾਈਟ ਤੋਂ ਹੀ ਮੈਂ ਦੇਖ ਕੇ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਆ। ਚਲੋ ਵਧੀਆ। ਹਾਂਜੀ, ਇੱਕ ਦਾ ਨਾਮ ਬੜਾ ਫਨੀ ਜਿਹਾ ਵੀ ਹੈ, ਕਹ ਲਓ ਬਦਮਾਸ਼ ਵੀ ਆ। ਸਾਡੇ ਕੋਲ ਫਿਰ ਲੁਕੋ, ਇਹ ਤਾਂ ਮੈਂ ਕਿਹਾ ਸਾਡੇ ਕੋਲ ਲੁਕੋ ਕੇ ਰੱਖੇ ਫਿਰ ਇਹਨਾਂ ਨੇ। ਸਹੀ ਗੱਲ ਆ, ਹਨਾ। ਚਲੋ ਕੋਈ ਨਹੀਂ, ਹੁਣ ਇਹਦੇ ਬਾਰੇ ਆਪਾਂ ਗੱਲ ਕੀਤੀ ਤੇ ਚਲੋ ਨਵੀਂ ਚੀਜ਼ ਦਾ ਆਪਾਂ ਨੂੰ ਵੀ ਜਿਹੜਾ ਪਤਾ ਲੱਗਾ, ਸਰਚ ਕਰਨ ਦਾ ਜਿਹੜਾ ਇਸ ਦੇ ਬਾਰੇ ਮੌਕਾ ਮਿਲਿਆ। ਇਹ ਜਿੱਦਾਂ ਤੁਸੀਂ ਕਿਹਾ ਵੀ ਇਹ ਜਿਹੜੀ ਪਬਲਿਸ਼ ਹੈ ਤੁਹਾਡੇ ਬਾਰੇ ਆ, ਤੁਹਾਡੇ ਵੱਲੋਂ ਨਹੀਂ ਹੋਣੀ ਚਾਹੀਦੀ, ਰਾਈਟ? ਇਹ ਵੀ ਇੱਕ ਟੂ ਡਿਫਰੈਂਟ ਜਿਹੜੀਆਂ ਥਿੰਗਸ ਆ ਜਾਂਦੀਆਂ, ਡਿਫਰੈਂਟ ਚੀਜ਼ ਹੈ। ਹਾਂਜੀ, ਕਿਉਂਕਿ ਹੁਣ ਦੇਖੋ ਆਡੀਅנס ਤਾਂ ਹੈਗੀ ਆ ਸਕੀਮ ਲਾਉਣ ਵਾਲੀ, ਹਨਾ। ਉਹਨੇ ਕਹਣਾ ਏਦਾਂ ਨਾ ਸ਼ੋਅ 'ਚ ਆ ਕੇ ਪਤਾ ਨਹੀਂ ਗੱਲ ਜੀ ਕਰਦੇ ਸੀ। 3 ਕ੍ਰਾਈਟੀਰੀਆ, ਇੱਕ ਤਾਂ ਮੈਂ ਜਗਬਾਣੀ 'ਚ ਖਬਰ ਛਪਾ ਹੀ ਲਈ ਆਪਣੇ ਬਾਰੇ, ਇੱਕ ਸਪੋਕਸਮੈਨ ਚਲੋ ਜੀ, ਉਹਨੇ ਕਿਹਾ ਬੰਦੇ ਦਾ ਫੂਡ ਟਰੱਕ ਬਹੁਤ ਵਧੀਆ, ਗੋਲ ਗੱਪੇ ਬਹੁਤ ਵਧੀਆ ਬਣਾਉਂਦਾ। ਸੋ ਉਹ ਚੀਜ਼ ਨਹੀਂ, ਟੌਪ ਜਿਹੜੇ ਸ਼ੈਫ ਜਿਹੜੇ ਹੈਗੇ ਹਨ, ਕਿਸੇ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਕਿਸੇ ਨੂੰ ਮੈਂ ਨਾਂ ਲੈ ਕੇ ਮਸ਼ਹੂਰ ਨਹੀਂ ਕਰਨਾ ਚਾਹੁੰਦਾ, ਪਰ ਉਰੇ ਵੀ ਬੇ ਏਰੀਏ 'ਚ ਵੀ ਕਾਫੀ ਜਿਹੜੇ ਟੌਪ ਇੰਡੀਅਨ ਸ਼ੈਫ ਆ ਕੇ ਉਹਨਾਂ ਨੇ ਰੈਸਟੋਰੈਂਟ ਖੋਲੇ ਆਪਣੇ। ਸੋ ਇਹ ਜਿਹੜੇ O1 ਵੀਜ਼ਾ, EB1 ਵੀਜ਼ੇ ਦੇ ਥੱਲੇ ਜਿਹੜੇ ਇਹ ਆਏ ਆ। ਠੀਕ ਹੈ। ਤੇ ਇਹ ਹੁਣ ਕਈ ਵਾਰੀ ਨਾ ਬੰਦਾ ਸੁਣਨ ਵਾਲੇ ਨੂੰ ਲੱਗੂਗਾ ਵੀ ਖੌਰੇ ਕੱਲੇ ਸ਼ੈਫ ਵਾਸਤੇ ਹੀ ਆ। ਨਹੀਂ, ਇਹ ਇਦਾਂ ਨਹੀਂ ਆ। ਟੌਪ ਦੇ ਵਕੀਲ ਵਾਸਤੇ ਵੀ ਹੋ ਸਕਦਾ ਹੈ। ਇਹ ਇਦਾਂ ਵੀ ਆ ਜਿੱਦਾਂ 40 ਅੰਡਰ 40 ਆ ਜਾਂਦੇ ਆ, ਜਿਹੜੀ ਇਦਾਂ ਦੀ ਪਬਲੀਕੇਸ਼ਨਸ ਹੁੰਦੀਆਂ ਆ, ਚਾਹੇ ਕੋਈ ਹੋਰ ਉਹਦੇ ਵਿੱਚ ਆ ਸਪੋਰਟਸ ਵਾਲਿਆਂ ਦੇ ਜਿਹੜੇ ਆ ਉਹਦੇ ਬਾਰੇ ਜਿਹੜਾ ਛਪਦਾ ਆ, ਉਹ ਸਾਰੀਆਂ ਚੀਜ਼ਾਂ ਫਿਰ ਉਹ ਆਲ ਥੀਸ ਥਿੰਗਸ ਆਰ ਰੈਲੇਵੈਂਟ। ਹਾਂਜੀ, ਸੋ ਉਹ ਪਰ ਆਪਣਾ ਨਹੀਂ, ਸਿੱਧੂ ਮੂਸੇਵਾਲੇ ਦਾ ਗਾਣਾ ਸੀਗਾ ਕਿ ਮੈਂ ਇਹੋ ਜਿਹੇ ਅਵਾਰਡਾਂ ਤੇ ਨਹੀਂ ਥੁੱਕਦਾ। ਤੇ ਅਵਾਰਡ ਵੀ ਅੱਜ ਕੱਲ ਜਿਹੜੇ ਵਕੀਲਾਂ ਨੇ ਤੁਸੀਂ ਦਫ਼ਤਰਾਂ 'ਚ ਜਾਓ, ਡਾਇਮੰਡ ਅਸਲ ਰੱਖੇ ਤੇ ਕੰਧਾਂ ਭਰੀਆਂ ਹੋਣੀਆਂ ਨਾ। ਹਾਂਜੀ, ਤੇ ਆਪ ਹੀ ਭੇਜ ਦਿੰਦੇ ਕਈ ਵਾਰੀ ਨਾ। ਠੀਕ ਹੈ। ਹੁਣ ਆਪਣਾ ਏਦਾਂ ਕਿ ਖਾਲੀ ਆਫਿਸ, ਕੋਈ ਤੁਹਾਨੂੰ ਪਲੇਕ ਪਲੂਕ ਨਹੀਂ ਦੇਖਣੀ ਆਪਣੀ ਕਿਹੜਾ ਅਵਾਰਡ ਹੈਗਾ। ਸੋ ਉਹ ਕੋਈ ਮੈਟਰ ਨਹੀਂ ਕਰਦਾ। ਟੌਪ 10, ਟੌਪ 40 ਏਦਾਂ ਉਦਾਂ ਨਾ, ਕਾਹਦੇ ਟੌਪ 40, ਕਾਹਦੇ ਟੌਪ 10। ਠੀਕ ਹੈ। ਤੇ ਉਹ ਜਿਹੜੇ ਅਵਾਰਡ ਜਿੱਦਾਂ ਦੱਸਿਆ ਕਿ ਸਰਟੀਫਾਈਡ ਇਮੀਗ੍ਰੇਸ਼ਨ ਸਪੈਸ਼ਲਿਸਟ ਹੋ ਗਿਆ ਟੌਪ 5%, ਹਨਾ। ਠੀਕ ਹੈ। ਤੇ ਹਾਂਜੀ, ਇੱਕ ਜਿਹੜੀ ਬਹੁਤ ਮਤਲਬ ਤੁਹਾਨੂੰ ਉਹਨਾਂ ਦਾ ਸਬਮਿਟ ਜਿਹਦਾ ਮਰਜ਼ੀ ਕਰ ਦਿਓ ਤੁਸੀਂ, ਪਰ ਉਹਨਾਂ ਨੇ ਤੁਹਾਡਾ ਜਿਹੜਾ ਕ੍ਰਾਈਟੀਰੀਆ ਦੇਖਣਾ ਕਿ ਜਿਹੜੀ ਸੰਸਥਾ ਵਾ ਕਿੰਨੇ ਬੰਦੇ ਇਹਨੇ ਚੁਣੇ, ਇਹਨਾਂ ਦਾ ਕ੍ਰਾਈਟੀਰੀਆ ਕੀ ਸੀਗਾ, ਕਿੱਦਾਂ ਇਹਨਾਂ ਨੇ ਜਿਹੜੀ ਸਿਲੈਕਸ਼ਨ ਆਪਣੀ ਕੀਤੀ ਆ, ਮੇਨ ਗੱਲ ਉਹ ਸਾਰਾ ਤੁਹਾਨੂੰ ਇਨਫੋਰਮੇਸ਼ਨ, ਜਿਹੜੀ ਪਬਲੀਕੇਸ਼ਨ ਕਿੰਨੀ ਵੱਡੀ ਆ, ਉਹਦੀਆਂ ਕਾਪੀਆਂ ਕਿੰਨੀਆਂ ਛਪਦੀਆਂ, ਕਿਹੜੇ ਸਾਲ ਦੀ ਉਹ ਛਪ ਰਹੀ ਹੈ, ਹਨਾ। ਤੇ ਉਹਦੇ ਹਿਸਾਬ ਨਾਲ ਜਿਹੜਾ ਇਹ ਸਾਰਾ ਤੈਅ ਹੁੰਦਾ ਕਿ ਉਹ ਡਿਸਾਈਡ ਕਰਦੇ ਆ ਕਿ ਇਹ ਵਾਕਈ ਸੰਸਥਾ ਜਿਹੜੀ ਅਵਾਰਡ ਦੇ ਰਹੀ ਆ ਉਹ ਸਹੀ ਦੇ ਰਹੀ ਹੈ ਕਿ ਨਹੀਂ ਦੇ ਰਹੀ। ਹਾਂ, ਇਹ ਵੀ ਗੱਲ ਆ। ਨਹੀਂ ਤਾਂ ਘਰੇ ਬਣਾਈ ਸੰਸਥਾ ਦੇ ਵਿੱਚੋਂ ਘਰੋਂ ਹੀ ਅਵਾਰਡ ਲੈ ਕੇ ਬੰਦਾ, ਨਹੀਂ ਤਾਂ ਫਿਰ ਕੰਮ ਸੌਖਾ ਹੀ ਜਿਹੜਾ ਉਹ ਹੋ ਸਕਦਾ ਹੈ। ਤੇ ਇਸ ਤੋਂ ਅਗਲਾ ਕ੍ਰਾਈਟੀਰੀਆ ਕੀ ਹੈ? ਜੇ ਆਪਾਂ 3 ਕ੍ਰਾਈਟੀਰੀਆ ਜਿਹੜੇ ਉਹ ਕੀਤੇ ਆ, ਤੇ ਅਗਲਾ ਚੌਥਾ ਕ੍ਰਾਈਟੀਰੀਆ ਕਿਹੜਾ ਹੋ ਸਕਦਾ ਹੈ? ਚੌਥਾ ਕ੍ਰਾਈਟੀਰੀਆ ਹੈਗਾ ਕਿ ਤੁਸੀਂ ਕਿਸੇ ਦਾ ਕੰਮ ਜਿਹੜਾ ਜੱਜ ਕੀਤਾ ਪੈਨਲ ਦੇ ਉੱਤੇ ਜਾਂ ਇੰਡੀਵਿਜੂਅਲ ਕਪੈਸਿਟੀ 'ਚ, ਜਿੱਦਾਂ ਹੁਣ ਅਮਰੀਕਨ ਆਈਡਲ ਚੱਲਦਾ ਹੈ ਨਾ, ਜਿਹੜੇ ਬੰਦੇ ਬੈਠੇ ਉਹ ਜੱਜ ਆ, ਉਹ ਕਿਸੇ ਨੂੰ ਇਵੈਲੂਏਟ ਕਰਦੇ ਆ ਤੇ ਉਹਨਾਂ ਨੂੰ ਇੰਨੀ ਸਕਿੱਲ ਉਹਨਾਂ ਦੀ ਹੈਗੀ ਆ। ਜਾਂ ਤੁਸੀਂ IEEE ਦੇ ਵਿੱਚ ਤੁਸੀਂ ਜਿਹੜੇ ਕਹਿ ਲਓ ਕਿ ਪੇਪਰ ਰਿਵਿਊਅਰ ਆ, PhD ਜਿੱਦਾਂ ਤੁਹਾਡੇ ਕੋਲ ਹੁੰਦੀ ਹੈ ਕਈ ਵਾਰੀ, ਤੁਸੀਂ ਜਿਹੜੇ ਦੂਸਰੇ ਲੋਕੀ ਥੀਸਿਸ ਜਿਹੜੇ ਲਿਖਦੇ ਆ ਉਹਨਾਂ ਦਾ ਤੁਸੀਂ ਕੰਮ ਜਿਹੜਾ ਆਪਣਾ ਰਿਵਿਊ ਕਰਦੇ ਆ, ਤਾਂ ਤੁਸੀਂ ਕਿਸੇ ਦਾ ਕੰਮ ਜਦੋਂ ਜੱਜ ਕਰਦੇ ਆ ਕਿ ਮਤਲਬ ਤੁਸੀਂ ਉਸ ਲੈਵਲ ਤੇ ਆ ਕਿ ਤੁਹਾਨੂੰ ਸਿਲੈਕਸ਼ਨ ਕਮੇਟੀ ਦੇ ਵਿੱਚ ਜਾਂ ਤੁਹਾਨੂੰ ਉਹਨਾਂ ਨੇ ਜਿਹੜੀ ਅਵਾਰਡ ਸੈਰੇਮਨੀਜ਼ ਵਗੈਰਾ ਹੈਗੀਆਂ, ਜਿਹੜੀ ਵੀ ਤੁਹਾਡੀ ਫੀਲਡ ਆ, ਤੁਸੀਂ ਉਹਦੇ ਵਿੱਚ ਡਿਸਾਈਡ ਕਰਦੇ ਆ ਕਿ ਕੌਣ ਜਿਹੜਾ ਬੰਦਾ ਬੈਸਟ ਆ, ਹਨਾ। ਤੇ ਉਹਦੇ ਤੁਸੀਂ ਜੇ ਜੱਜ ਹੈਗੇ ਆ ਤਾਂ ਉਹਦੇ ਲਈ ਤੁਹਾਨੂੰ ਇਹ ਫਿਰ ਕ੍ਰਾਈਟੀਰੀਆ ਹੈਗਾ। ਇਹਨੂੰ ਵੀ ਕਾਫੀ ਲੋਕੀ ਜਿਹੜੇ ਕਲੇਮ ਕਰਦੇ ਆ। ਜ਼ਿਆਦਾਤਰ ਸਾਡੇ ਜਿਹੜੇ ਸੈਨ ਹੋਜ਼ੇ ਦੇ ਵਿੱਚ ਓਬਵੀਅਸਲੀ ਸਿਲੀਕਨ ਵੈਲੀ ਕਰਕੇ
ਟੈਕ ਕਲਾਇੰਟ ਜਿਹੜੇ ਹੈਗੇ ਆ ਉਹ ਐਜ਼ ਅ ਰਿਵਿਊਅਰ ਕੰਮ ਕਰਦੇ ਆ ਤੇ ਉਹ ਇਸ ਕ੍ਰਾਈਟੇਰੀਆ ਦੇ ਅੰਦਰ ਕੁਆਲੀਫਾਈ ਜਿਹੜੇ ਕਰ ਸਕਦੇ ਆ। ਉਹ ਆ ਸੋ ਜਾਂਦੇ। ਆਬਵੀਅਸਲੀ ਜੇ ਤੁਸੀਂ ਇਹ ਵਾਲੇ ਰਾਹ ਜਾਣਾ ਤੁਹਾਨੂੰ ਕੰਮ ਵੀ ਜਿਹੜਾ ਕਰਨਾ ਪੈਣਾ ਵਾ। ਕਈ ਵਾਰੀ ਆਉਂਦੇ ਆ ਬੰਦੇ ਐਲੀਜੀਬਲ ਨਹੀਂ ਹੁੰਦੇ, ਉਹਨੂੰ ਕਹਿੰਦੇ ਕਿ ਬਾਈ ਆਹ ਕ੍ਰਾਈਟੇਰੀਆ, ਉਹ ਫਿਰ 2-3 ਸਾਲ ਲਾ ਕੇ ਆਉਂਦਾ ਚੰਗੀ ਤਰ੍ਹਾਂ, ਜੱਜ ਜੁੱਜ ਬਣ ਕੇ ਫਿਰ ਆਉਂਦਾ ਹੋਇਆ ਨਾ ਬੰਦਾ। ਠੀਕ ਹੈ, ਠੀਕ ਹੈ। ਸੋ ਇਸ ਤੋਂ ਅੱਗੇ ਫਿਰ ਆਪਾਂ ਵੱਧਦੇ ਜਾਈਏ, ਅਗਲਾ ਕ੍ਰਾਈਟੇਰੀਆ ਕਿਹੜਾ ਆ ਜਾਂਦਾ ਹੈ? ਤਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਕਿ ਤੁਹਾਡਾ ਜਿਹੜਾ ਓਰੀਜਨਲ ਕੰਮ, ਮਤਲਬ ਕਿ ਜਿਹੜਾ ਤੁਸੀਂ ਡਿਵੈਲਪ ਕੀਤਾ, ਸਾਇੰਟੀਫਿਕ ਸਕਾਲਰਲੀ ਹੋਵੇ, ਭਾਵੇਂ ਆਰਟਿਸਟਿਕ ਹੋਵੇ, ਭਾਵੇਂ ਐਥਲੈਟਿਕ ਹੋਵੇ, ਭਾਵੇਂ ਬਿਜ਼ਨਸ ਰਿਲੇਟਡ ਹੋਵੇ, ਉਹ ਇਦਾਂ ਦੀਆਂ ਤੁਹਾਡੀਆਂ ਕੰਟਰੀਬਿਊਸ਼ਨਸ ਹੈਗੀਆਂ ਕਿ ਉਹ ਮੇਜਰ ਕੰਟਰੀਬਿਊਸ਼ਨਸ ਹੈਗੀਆਂ। ਇਦਾਂ ਦਾ ਉਹਨਾਂ ਦਾ ਸਿਗਨੀਫੀਕੈਂਸ ਸੀਗਾ ਫੀਲਡ ਦੇ ਵਿੱਚ ਕਿ ਉਹਨੂੰ ਓਰੀਜਨਲ ਸਾਇੰਟੀਫਿਕਲੀ ਜਾਂ ਸਕਾਲਰਲੀ ਕੰਟਰੀਬਿਊਸ਼ਨ ਜਿਹੜਾ ਉਹ ਮੰਨਿਆ ਜਾਂਦਾ। ਸੋ ਤੁਹਾਨੂੰ ਉਦਾਹਰਨ ਦੇ ਦਿੱਤਾ, ਕਈ ਲੋਕੀ ਜਿਹੜੇ ਨਵੇਂ ਟੂਲ ਬਣਾਉਂਦੇ ਆ, ਸਟਾਰਟਅਪਸ ਬਣਾਉਂਦੇ ਆ, ਇੰਜੀਨੀਅਰ ਵਾਸਤੇ ਇਹ ਆਰਗਿਊ ਕਰਨਾ ਬੜਾ ਸੌਖਾ ਹੁੰਦਾ ਕਿ ਨਵੀਂ ਚੀਜ਼ ਕੱਢਤੀ, ਕੀ ਨਵਾਂ ਉਹਦੇ ਵਿੱਚ ਸੀਗਾ, ਕਿ ਪਹਿਲਾਂ ਟੈਕਨੋਲੋਜੀ ਕੀ ਚੱਲਦੀ ਸੀਗੀ, ਹੁਣ ਉਹਨਾਂ ਨੇ ਕੀ ਜਿਹੜੀ ਟੈਕਨੋਲੋਜੀ ਕੱਢਤੀ ਹੈ। ਕਾਫੀ ਇਹ ਫੀਲਡਸ ਨਵੀਆਂ ਆਉਂਦੀਆਂ ਰਹਿੰਦੀਆਂ। ਤੁਸੀਂ ਦੇਖਿਆ ਹੀ ਆ ਕਿ ਹੁਣ ਜਿੱਦਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਮਸ਼ੀਨ ਲਰਨਿੰਗ ਦਾ ਬੜਾ ਜ਼ੋਰ ਚੱਲਦਾ, ਕਿਸੇ ਵੇਲੇ ਬਿਗ ਡੇਟਾ ਦਾ ਬੜਾ ਜ਼ੋਰ ਸੀਗਾ, ਰਾਈਟ, ਤੇ ਕਿਸੇ ਵੇਲੇ ਸੋਸ਼ਲ ਮੀਡੀਆ ਪਲੇਟਫਾਰਮਸ ਦਾ ਬੜਾ ਜਿਹੜਾ ਜ਼ੋਰ ਸੀਗਾ। ਤੇ ਜਦੋਂ ਤੁਸੀਂ ਆਪਣੀ ਕੋਈ ਵੀ ਫੀਲਡ ਦੇ ਵਿੱਚ ਓਰੀਜਨਲ ਕੰਟਰੀਬਿਊਸ਼ਨ ਕਰਦੇ ਆ, ਤੁਸੀਂ ਇਹਨੂੰ ਡੈਮੋਨਸਟ੍ਰੇਟ ਕਰ ਸਕਦੇ ਆ, ਜਾਂ ਤੁਸੀਂ ਕੋਈ ਸਕਾਲਰਲੀ, ਤੁਸੀਂ ਥਿਓਰੈਟੀਕਲ ਫਿਜ਼ਿਸਿਸਟ ਆ, ਤੁਸੀਂ ਕੋਈ ਨਵਾਂ ਜਿਹੜਾ ਚੀਜ਼ ਇਨਵੈਂਟ ਕਰਤੀ, ਤੁਹਾਡੇ ਪੈਟੈਂਟ ਜਿਹੜੇ ਆ ਗਏ, ਉਹ ਤੇ ਪ੍ਰੂਵ ਹੋ ਗਿਆ ਕਿ ਤੁਸੀਂ ਇਦਾਂ ਦਾ ਕੰਮ ਕੀਤਾ ਤੇ ਓਰੀਜਨਲ ਜਿਹੜਾ ਆਪਣਾ ਫੀਲਡ ਨੂੰ ਤੁਸੀਂ ਉੱਤੇ ਲੈ ਕੇ ਗਏ। ਠੀਕ ਹੈ। ਤੇ ਸੇਮ ਥਿੰਗ ਜੇ ਇੱਕ ਵਾਰੀ ਆਪਾਂ ਇੱਕ ਆਰਟਿਸਟ ਕੀਤਾ ਸੀਗਾ ਤੇ ਉਹਦਾ ਏਸ਼ੀਅਨ ਸੀਗਾ ਉਹ, ਤੇ ਉਹਦੀ ਇਹ ਸੀ ਕਿ ਇਹਨਾਂ ਦਾ ਜਿਹੜੀ ਕੰਟਰੀ ਦੇ ਵਿੱਚ ਸੀਗਾ ਉਹ ਹਿਪ ਹੌਪ, ਇਹਨੇ ਵੈਸਟ ਵਾਲਾ ਜਿਹੜਾ ਸੀਗਾ ਕਲਚਰ, ਉਹਨੇ ਆਪਣੇ ਈਸਟ ਦੇ ਨਾਲ ਜਿਹੜਾ ਮਿਕਸ ਕੀਤਾ ਸੀਗਾ। ਇਹ ਨਹੀਂ ਕਿ ਟਿਊਨਾ ਟਿਆਨਾ ਕਿਸੇ ਦੀਆਂ ਐਵੇਂ ਕਾਪੀ ਕਰਕੇ ਬਣ ਗਿਆ, ਪਰ ਉਹਨੇ ਵਾਕਈ ਉਹ ਜਿਹੜਾ ਸੀਗਾ ਕੰਪੋਜੀਸ਼ਨ ਲੈਵਲ ਤੇ ਕਿ ਕਿਦਾਂ ਉਹਦੀ, ਤੁਹਾਨੂੰ ਡਿਟੇਲ 'ਚ ਜਿਹੜਾ ਜਾਣਾ ਪੈਂਦਾ, ਐਕਸਪਲੇਨ ਕਰਨਾ ਪੈਂਦਾ ਕਿ ਕੀ ਯੂਨੀਕ ਸੀਗਾ ਨਾ। ਤੇ ਉਹਨਾਂ ਨੇ ਫਿਰ ਉਹਦਾ ਜਿਹੜਾ ਕੇਸ ਸੀਗਾ ਕਿ ਕਿੱਦਾਂ ਇਹਨੇ ਬਲੈਂਡ ਕੀਤਾ, ਨਵਾਂ ਇਹਨੇ ਜਿਹੜਾ ਤਿਆਰ ਕੀਤਾ ਜਿਹੜਾ ਮਿਊਜ਼ਿਕ ਦਾ ਜਾਨਰ ਸੀਗਾ। ਤੇ ਇਦਾਂ ਦੀਆਂ ਤੁਹਾਨੂੰ ਜਦੋਂ ਆਪਣੀ ਜਿਹੜੀ ਵੀ ਤੁਹਾਡੀ ਫੀਲਡ ਆ ਉਹਦੇ ਵਿੱਚ ਤੁਸੀਂ ਜਦੋਂ ਆਊਟਸਟੈਂਡਿੰਗ ਹੁੰਨੇ ਆ, ਕੋਈ ਅਲੱਗ ਜੀ ਜਿਹੜੀ ਚੀਜ਼ ਉਹ ਕਰਦੇ ਆ, ਉਹਦੇ ਬਾਰੇ ਬਹੁਤ ਚਰਚਾ 'ਚ ਤੁਸੀਂ ਆਉਂਦੇ ਆ, ਤੇ ਜਿਹੜੇ ਇੰਡਸਟਰੀ ਦੇ ਹੋਰ ਲੋਕੀ ਉਹ ਵੀ ਉਹਦੀ ਹਾਮੀ ਭਰਦੇ ਆ ਕਿ ਵਾਕਈ ਇਹ ਨੈਕਸਟ ਲੈਵਲ ਜਿਹੜਾ ਕੰਮ ਸੀਗਾ, ਤੇ ਉਹਦੇ ਥੱਲੇ ਵੀ ਤੁਸੀਂ ਜਿਹੜਾ ਕੁਆਲੀਫਾਈ ਕਰ ਸਕਦੇ ਹੋ। ਓਕੇ, ਠੀਕ ਹੈ ਜੀ। ਸੋ ਹੁਣ ਤੱਕ ਆਪਾਂ ਜਿਹੜੇ ਆ 4-5 ਜਿਹੜੇ ਕ੍ਰਾਈਟੇਰੀਆ ਆ ਉਹ ਦੇਖ ਲਏ ਆ। ਜਿੱਦਾਂ ਪੇਟੈਂਟ ਹੁੰਦੇ ਆ, ਉਹ ਵੀ ਫਿਰ ਇਹਦੇ ਅੰਡਰ ਆਉਂਦੇ ਆ? ਹਾਂਜੀ ਬਿਲਕੁਲ, ਕਿਉਂਕਿ ਪੈਟੈਂਟ ਉਹਨਾਂ ਨੇ ਪਹਿਲਾਂ ਹੀ ਵੈਟ ਕਰਕੇ ਦੇਣਾ ਕਿ ਬੰਦੇ ਦਾ ਕੰਮ ਓਰੀਜਨਲ ਹੈਗਾ ਕਿ ਨਹੀਂ ਹੈਗਾ। ਠੀਕ ਹੈ, ਠੀਕ ਹੈ। ਤੇ ਇਸ ਤੋਂ ਅਗਲਾ ਕ੍ਰਾਈਟੇਰੀਆ ਕਿਹੜਾ ਆ ਜਾਂਦਾ ਹੈ ਅਟਾਰਨੀ ਟਿਕੈਣਾ ਜੀ? ਸੋ ਅਗਲਾ ਕ੍ਰਾਈਟੇਰੀਆ ਵੀ ਜੀ ਕਾਫੀ ਕਾਮਨਲੀ ਜਿਹੜਾ ਯੂਜ਼ਡ ਆ ਕਿ ਤੁਹਾਡੇ ਸਕਾਲਰਲੀ ਆਰਟੀਕਲ ਜਿਹੜੇ ਛਪੇ ਹੋਣੇ ਚਾਹੀਦੇ ਆ ਪ੍ਰੋਫੈਸ਼ਨਲ ਤੇ ਟ੍ਰੇਡ ਪਬਲੀਕੇਸ਼ਨ ਦੇ ਵਿੱਚ। ਸੋ ਸਕਾਲਰਲੀ ਆਰਟੀਕਲ ਜਿਹੜੇ ਹੁੰਦੇ ਆ, ਜ਼ਿਆਦਾਤਰ ਜਿਹੜੇ ਲੋਕੀ PhD ਕਰਦੇ ਆ ਨਾ, ਉਹਨਾਂ ਦੇ ਆਲਰੇਡੀ ਜਿਹੜਾ PhD ਕਰਦੇ ਜਿੱਦਾਂ 5 ਸਾਲਾਂ ਦਾ ਉਹਨਾਂ ਦਾ ਪ੍ਰੋਜੈਕਟ ਹੁੰਦਾ, ਆਲਰੇਡੀ ਜਿਹੜੇ ਆਪਣੇ ਆਰਟੀਕਲ ਵਗੈਰਾ ਛਾਪ ਦਿੰਦੇ ਆ, ਤੇ ਉਹਨਾਂ ਦਾ ਸਕਾਲਰਲੀ ਜਿਹੜਾ ਕੰਮ ਆ ਉਹ ਆਲਰੇਡੀ ਜਿਹੜਾ ਰੈਲੇਵੈਂਟ ਪਬਲੀਕੇਸ਼ਨ ਟ੍ਰੇਡ ਜਰਨਲਸ 'ਚ ਚੱਲ ਜਾਂਦਾ ਵਾ। ਉਹਦੇ ਵਿੱਚ ਹੁਣ ਉਹ ਪਰ ਅੱਗੇ ਕੀ ਦੇਖਣ ਲੱਗ ਪਏ ਆ ਕਿ ਇਮੀਗ੍ਰੇਸ਼ਨ ਦੀ ਇਹਨਾਂ ਦੇ ਵਿੱਚ ਵੀ ਬੜੀ ਫਾਈਟ ਹੁੰਦੀ ਹੈ ਕਿ ਲੋਕਾਂ ਨੇ ਹੁਣ ਆਰਟੀਕਲ ਲਿਆਤੇ, ਪਰ ਉਹ ਕਹਿੰਦੇ ਕਿ ਤੁਹਾਡੇ ਜਿਹੜੇ ਆਰਟੀਕਲ ਆ ਉਹਦਾ ਇੰਪੈਕਟ ਫੈਕਟਰ ਕੀ ਹੈਗਾ, ਕਿ ਉਹਨੂੰ ਕਿੰਨੇ ਲੋਕਾਂ ਨੇ ਸਾਈਟ ਕੀਤਾ। ਸਾਈਟ ਕਰਨ ਦਾ ਮਤਲਬ ਇਹ ਹੁੰਦਾ ਕਿ ਮੰਨ ਲਓ ਕਿ ਕਿਸੇ ਪ੍ਰੋਫੈਸਰ ਨੇ ਕੋਈ ਆਰਟੀਕਲ ਲਿਖਿਆ ਤੇ ਜਿਹੜਾ ਬਾਅਦ ਚ ਅਗਲੇ ਵਾਲਾ ਪ੍ਰੋਫੈਸਰ ਲਿਖ ਰਿਹਾ ਉਹਨੂੰ ਕੋਟ ਕਰ ਰਿਹਾ, ਕਿ ਉਹਨੂੰ ਮੈਂਸ਼ਨ ਕਰ ਰਿਹਾ ਹੋ ਕਿ ਇਹਨੇ ਇਦਾਂ ਕਿਹਾ ਸੀ ਆਪਣੇ ਕੰਮ 'ਚ, ਉਹਨੇ ਉਦਾਂ ਕਿਹਾ ਸੀ, ਹਨਾ। ਜਿੱਦਾਂ ਹੁਣ ਕੋਈ ਬੰਦਾ ਐਲਬਰਟ ਆਈਨਸਟਾਈਨ ਨੂੰ ਮੈਂਸ਼ਨ ਕਰਦਾ, ਕੋਈ ਈਲਨ ਮਸਕ ਦੇ ਪ੍ਰੋਜੈਕਟ ਨੂੰ ਮੈਂਸ਼ਨ ਕਰਦਾ, ਤੇ ਤੁਹਾਡੀ ਜਿਹੜੀ ਉਹਨੂੰ ਕਹਿੰਦੇ ਆ ਸਾਈਟੇਸ਼ਨ, ਤੇ ਉਹ ਹੌਲੀ ਹੌਲੀ ਸਾਈਟੇਸ਼ਨਸ ਤੁਹਾਡੀਆਂ ਵੱਧਦੀਆਂ ਰਹਿੰਦੀਆਂ। ਗੂਗਲ ਸਕਾਲਰ ਦੇ ਉੱਤੇ ਪੇਜ ਹੁੰਦਾ, ਤੁਹਾਨੂੰ ਉੱਤੇ ਪਤਾ ਲੱਗ ਜਾਂਦਾ ਕਿ ਬੰਦੇ ਦੀਆਂ ਸਾਈਟੇਸ਼ਨ ਕਾਊਂਟ ਜਿਹੜਾ ਕੀ ਹੈਗਾ। ਤੇ ਸਾਈਟੇਸ਼ਨ ਕਾਊਂਟ ਦੇ ਵਿੱਚ ਜਿਹੜਾ ਮੇਨ ਇੰਪੋਰਟੈਂਟ ਚੀਜ਼ ਜਿਹੜੀ ਰੱਖਦੇ ਆ, ਤੇ ਉਹ ਹੌਲੀ ਹੌਲੀ ਵੱਧਦਾ ਕਿ ਇੰਪੈਕਟ ਫੈਕਟਰ ਕਿੰਨਾ ਇਹਦਾ। ਇਹ ਸਾਰੀਆਂ ਜਿਹੜੀਆਂ ਆਨਲਾਈਨ ਟੂਲਸ ਵਗੈਰਾ ਹੁੰਦੇ ਆ ਦੱਸਦੇ ਆ ਸਾਨੂੰ ਬੰਦੇ ਦੀ ਪਬਲੀਕੇਸ਼ਨ ਜਿਹੜੀਆਂ ਉਹ ਗਿਣੀਆਂ ਜਾਊਗੀਆਂ ਕਿ ਨਹੀਂ ਗਿਣੀਆਂ ਜਾਊਗੀਆਂ। ਤੇ ਇਹਦਾ ਸੇਮ ਚੀਜ਼ ਉਹੀ ਜਾਂਦੀ ਹੈ ਕਿ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਮੇਰੇ ਆਪਣੇ ਛੋਟੇ ਅਖਬਾਰ 'ਚ ਜਿਹੜੇ ਲੇਖ ਛਪਦੇ ਆ, ਕਿਉਂਕਿ ਉਹ ਰੈਲੀਵੈਂਟ ਟ੍ਰੇਡ ਪਬਲੀਕੇਸ਼ਨ ਨਹੀਂ ਹੈਗੀ। ਹੁਣ ਇਹ ਜ਼ਰੂਰ ਆ ਕਿ ਜੇ ਤੁਸੀਂ ਬਿਜ਼ਨਸਮੈਨ ਆ, ਤੁਹਾਡਾ ਬਿਜ਼ਨਸ ਇਨਸਾਈਡਰ ਦੇ ਵਿੱਚ ਤੁਹਾਡੇ ਜਿਹੜੇ ਰੈਗੂਲਰ ਛਪਦੇ ਆ, ਜਾਂ CNN ਮਨੀ ਦੇ ਪੇਜ ਦੇ ਉੱਤੇ ਤੁਹਾਡਾ ਉਹ ਲੱਗਾ, ਹਨਾ, ਫੋਰਬ ਮੈਗਜ਼ੀਨ ਦੇ ਉੱਤੇ ਲੱਗਾ, ਰੈਲੀਵੈਂਟ ਜੇ ਤੁਸੀਂ ਟ੍ਰੇਡ ਜਰਨਲ ਦੇ ਵਿੱਚ ਤੁਹਾਡੀ ਵਾਹਵਾ ਹੈਗੀ ਆ, ਤੁਸੀਂ ਉਹਦੇ ਵਿੱਚ ਆਰਟੀਕਲ ਵਗੈਰਾ ਤੁਹਾਡੇ ਛਪਦੇ ਰਹਿੰਦੇ ਆ, ਤੇ ਫਿਰ ਤੁਸੀਂ ਇਹ ਵਾਲੇ ਕ੍ਰਾਈਟੇਰੀਆ ਵੀ ਜਿਹੜਾ ਮੀਟ ਕਰ ਸਕਦੇ ਆ।
ਜ਼ਿਆਦਾਤਰ ਜਿਹੜੇ ਆਪਣੇ PhD ਵਾਲੇ ਲੋਕ ਹੈਗੇ ਆ ਉਹ ਓਰੀਜਨਲ ਕੰਟਰੀਬਿਊਸ਼ਨ ਉਹਨਾਂ ਦਾ ਮੀਟ ਹੋ ਜਾਂਦਾ ਈਜ਼ੀਲੀ, ਕਿਉਂਕਿ ਉਹ ਨਵੀਂ ਚੀਜ਼ ਕੱਢਦੇ ਆ ਤਾਂ ਹੀ ਉਹਨਾਂ ਨੂੰ PhD ਜਿਹੜੀ ਮਿਲਦੀ ਆ। ਤੇ ਉਹਨਾਂ ਨੇ ਆਰਟੀਕਲ ਵਗੈਰਾ ਵੀ ਜਿਹੜੇ ਲਿਖੇ ਹੁੰਦੇ ਆ, ਤੇ ਕਈ ਵਾਰੀ ਇਦਾਂ ਦਾ ਉਹ ਕੰਮ ਕਰ ਦਿੰਦੇ ਆ ਕਿ ਜ਼ਿਆਦਾ ਚਰਚਾ ਚ ਆ ਜਾਂਦੇ ਆ ਤੇ ਉਹਨਾਂ ਬਾਰੇ ਵੀ ਲੋਕੀ ਲਿਖਣ ਲੱਗ ਪੈਂਦੇ ਆ। ਸੋ ਇਹ ਸਾਰੇ ਕ੍ਰਾਈਟੇਰੀਆ PhD ਵਾਲੇ ਜ਼ਿਆਦਾ ਜਿਹੜੇ ਹਿੱਟ ਕਰ ਦਿੰਦੇ ਆ ਈਜ਼ੀਲੀ। ਠੀਕ ਹੈ, ਠੀਕ ਹੈ। ਸੋ ਬਿਲਕੁਲ। ਤੇ ਇਹ ਇਸ ਤੋਂ ਅੱਗੇ ਫਿਰ ਕਿੱਦਾਂ ਜਿਹੜਾ ਚੀਜ਼ ਜਿਹੜੀ ਬਣਦੀ ਆ ਨੈਕਸਟ ਜਿਹੜਾ ਦੇਖਣਾ ਹੋਵੇ ਤਾਂ? ਇਸ ਤੋਂ ਅੱਗੇ ਜੀ ਉਹਨਾਂ ਦਾ ਕ੍ਰਾਈਟੇਰੀਆ ਕਿ ਤੁਹਾਡਾ ਆਰਟਿਸਟਿਕ ਐਗਜ਼ੀਬਿਸ਼ਨ, ਜੇ ਤੁਹਾਡੀਆਂ ਗੈਲਰੀਆਂ ਦੇ ਵਿੱਚ ਹਨਾ, ਵਾਸ਼ਿੰਗਟਨ DC, ਨਿਊਯਾਰਕ, ਜਿਹੜੇ ਟ੍ਰੇਡ ਸ਼ੋ ਵਗੈਰਾ ਜਿਹੜੇ ਹੁੰਦੇ ਆ ਉਹਦੇ ਵਿੱਚ ਕੰਮ ਤੁਹਾਡਾ ਜਿਹੜਾ ਸ਼ੋਕੇਸ ਹੋਇਆ ਹੋਇਆ, ਇਹਦੇ ਵਿੱਚ ਜ਼ਿਆਦਾਤਰ ਪੇਂਟਰ ਜਾਂ ਜਿਹੜੇ ਆਰਟਿਸਟ ਹੈਗੇ ਆਪਣਾ ਵਰਕ ਜਿਹਨਾਂ ਦਾ ਡਿਸਪਲੇ ਹੁੰਦਾ ਉਹ ਕੁਆਲੀਫਾਈ ਹੁੰਦੇ ਆ। ਮਿਊਜ਼ੀਸ਼ੀਅਨ ਜਿੱਦਾਂ ਮੰਨ ਲਓ ਕਿਸੇ ਨੇ ਜੂਲੀਆਰਡ ਸਕੂਲ ਆਫ ਮਿਊਜ਼ਿਕ ਦੇ ਵਿੱਚ ਪਰਫਾਰਮ ਕਰਤਾ, UK ਦੇ ਵਿੱਚ ਹੋਰ ਜਿਹੜੇ ਡਿਪੈਂਡਿੰਗ ਅਪਨ ਤੁਹਾਡੀ ਫੀਲਡ ਉਹਦੇ ਵਿੱਚ ਕਿਹੜੀਆਂ ਐਗਜ਼ੀਬਿਸ਼ਨਸ ਜਿਹੜੀਆਂ ਟੌਪ ਦੀਆਂ ਹੈਗੀਆਂ, ਜਦੋਂ ਤੁਸੀਂ ਉੱਥੇ ਪਰਫਾਰਮ ਕਰਦੇ ਆ ਤਾਂ ਉਹ ਜਿਹੜਾ ਤੁਹਾਡਾ ਕੰਮ ਜਦੋਂ ਡਿਸਪਲੇ ਹੁੰਦਾ ਇਦਾਂ ਦੀਆਂ ਟੌਪ ਲੈਵਲ ਦੇ ਜਿਹੜੇ ਅਰੀਨਾਸ ਦੇ ਵਿੱਚ, ਤੇ ਉਹਨੂੰ ਤੁਸੀਂ ਫਿਰ ਆ ਜਿਹੜਾ ਕਿ ਇਹ ਵਾਲਾ ਕ੍ਰਾਈਟੇਰੀਆ ਮੀਟ ਕਰ ਸਕਦੇ ਆ ਕਿ ਤੁਸੀਂ ਰੈਕੋਰਡ ਜਿਹੜੇ ਤੋੜਤੇ ਹਨਾ, ਕਿ ਵੱਡੇ ਸਾਰੇ ਸਟੇਡੀਅਮ 'ਚ ਪਰਫਾਰਮ ਕਰਤਾ, ਵਰਲਡ ਰੈਕੋਰਡ ਟੁੱਟ ਗਿਆ, ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ। ਠੀਕ ਹੈ, ਓਕੇ। ਸੋ ਮਤਲਬ ਇਹ ਵੀ ਜਿਹੜੀਆਂ ਆਰਟਿਸਟ ਐਗਜ਼ੀਬਿਸ਼ਨ ਸ਼ੋਕੇਸਿਸ ਵੀ ਜਿਹੜੇ ਉਹ ਫਿਰ ਵਰਲਡ ਰਿਨਾਊਂਡ ਹੋਣ ਤਾਂ ਹੀ ਗੱਲ ਬਣਦੀ ਆ। ਹਾਂਜੀ, ਹੁਣ ਫਾਰਮਰ ਮਾਰਕੀਟ ਦੇ ਵਿੱਚ ਸਮੋਸੇ ਵੇਚੇ ਤਾਂ ਉਹਦਾ ਤਾਂ ਉਹਨਾਂ ਨੇ ਨਹੀਂ ਗੱਲ ਨਹੀਂ ਬਣਨੀ। ਸੋ ਬੇਸਿਕਲੀ ਐਕਸਟਰਾ ਆਰਡੀਨਰੀ ਬੰਦਾ ਐਕਸਟਰਾ ਆਰਡੀਨਰੀ ਆ, ਫਿਰ ਉਹ ਚੀਜ਼ ਸ਼ੋਅ ਵੀ ਕਰਨ ਦੇ ਲਈ ਉਹ ਸਾਰੀਆਂ ਚੀਜ਼ਾਂ ਚਾਹੀਦੀਆਂ। ਹਾਂਜੀ, ਮਤਲਬ ਪ੍ਰਾਈਵੇਟ ਐਗਜ਼ੀਬਿਸ਼ਨ 'ਚ ਨਹੀਂ ਤੁਹਾਡਾ ਕੰਮ ਚੱਲ ਸਕਦਾ। ਇਹ ਜਿਹੜੀਆਂ ਹਾਈ ਐਂਡ ਐਗਜ਼ੀਬਿਸ਼ਨ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਹੋਣਾ ਚਾਹੀਦਾ। ਨਹੀਂ ਤਾਂ ਇਦਾਂ ਦਾ ਹੁਣ ਕੋਈ ਪੇਂਟਰ ਆ ਉਹ ਆਪਣਾ ਆਪ ਹੀ ਡਿਸਪਲੇ ਕਰ ਲੂਗਾ ਹਨਾ, ਪਾਲੋ ਆਲਟੋ ਡਾਊਨਟਾਊਨ ਲਾ ਲਓ, ਜਾਂ ਕਿਸੇ ਨੂੰ ਵੈਸੇ ਹੀ ਕਮਿਊਨਿਟੀ ਸੈਂਟਰ ਨੂੰ ਕਨਵਿੰਸ ਕਰਕੇ ਤੁਸੀਂ ਆਪਣਾ ਸ਼ੋਅ ਲਗਾ ਲਓ, ਉਹ ਨਹੀਂ ਕਾਊਂਟ ਹੁੰਦਾ। ਠੀਕ ਹੈ, ਓਕੇ ਠੀਕ। ਤੁਸੀਂ ਉਹਨੂੰ ਆਰਗਿਊ ਜ਼ਰੂਰ ਕਰ ਸਕਦੇ ਆ ਕਿ ਮੈਨੂੰ ਹੁਣ ਇਹੀ ਬੰਦਾ ਉਹ ਕਹਿੰਦਾ ਕਿ ਮੈਨੂੰ 50 ਕਮਿਊਨਿਟੀ ਸੈਂਟਰ ਨੇ ਅਕ੍ਰੋਸ ਕੈਨੇਡਾ US ਬੁਲਾਇਆ, ਮੇਰਾ ਆਹ ਯੂਨੀਕ ਕੰਮ ਆ, ਓਰੀਜਨਲ ਕੰਟਰੀਬਿਊਸ਼ਨ ਆ ਹਨਾ। ਇਹਦੇ ਵਿੱਚ ਕਈ ਆਪਾਂ ਦੇਖਦੇ ਆ ਕਿ ਮੰਨ ਲਓ ਕੋਈ ਹੁਣ ਐਗਜ਼ਾਮਪਲ ਲਈਏ ਰਾਈਟ, ਪੰਜਾਬੀ ਰੇਡੀਓ 'ਚ ਕੋਈ ਐਗਜ਼ੀਬਿਸ਼ਨ ਕਿਸੇ ਨੇ ਲਗਾਈ ਤੇ ਜਿਹੜੀ ਸਾਰੀ ਪੇਂਟਿੰਗ ਸੀਗੀ ਉਹ ਗੁਰੂ ਮਹਾਰਾਜ ਤੇ ਫੋਕਸ ਸੀਗੀ, ਕਿ ਉਹ ਕੋਈ ਨਹੀਂ ਉਦਾਂ ਦਾ ਕਰਦਾ, ਕਿ ਯੂਨੀਕ ਉਹਦਾ ਬੰਦੇ ਦਾ ਸਟਾਈਲ ਸੀਗਾ। ਉਹ ਹੁਣ ਇੱਕ ਸਟਾਰਟਿੰਗ ਪੁਆਇੰਟ ਆ ਗਿਆ ਕਿ ਵਰਕ ਜਿਹੜਾ ਸੀਗਾ ਐਗਜ਼ੀਬਿਸ਼ਨ 'ਚ ਡਿਸਪਲੇ ਹੁੰਦਾ ਸੀਗਾ। ਹੁਣ ਇਮੀਗ੍ਰੇਸ਼ਨ ਨੂੰ ਮੰਨਣਾ ਕਿ ਨਹੀਂ ਮੰਨਣਾ ਉਹਨਾਂ ਦੀ ਮਰਜ਼ੀ ਆ, ਤੇ ਕੰਮ ਉਹਦਾ ਓਰੀਜਨਲ ਹੈਗਾ ਕਿ ਨਹੀਂ ਹੈਗਾ ਇਹ ਇਮੀਗ੍ਰੇਸ਼ਨ ਦੀ ਮਰਜ਼ੀ ਆ। ਬਰਡਨ ਸਾਡੇ ਤੇ ਆ ਕਿ ਪ੍ਰੂਵ ਕਰਾਉਣਾ ਕਿ ਕਿਉਂ ਇਹ ਓਰੀਜਨਲ ਆ, ਕੀ ਖਾਸ ਗੱਲ ਆ, ਪੇਂਟਿੰਗ ਕਿਹੜੇ ਤਰੀਕੇ ਨਾਲ ਬਣਾਈ ਗਈ ਸੀਗੀ, ਤੇ ਕਿੰਨੇ ਲੋਕੀ ਸ਼ੋਅ ਹੋਣ ਲਈ ਆਏ, ਇਹਦਾ ਕੰਮ ਜਿਹੜਾ ਸੀਗਾ ਅੱਗੇ ਕਿਹੜੀ ਮੀਡੀਆ ਆਊਟਲੈਟਸ ਨੇ ਕਵਰ ਕੀਤਾ, ਕੀ ਰੈਲੇਵੈਂਟ ਜਿਹੜੇ ਟ੍ਰੇਡ ਜਰਨਲ ਹੈਗੇ ਆ, ਪੇਂਟਿੰਗ ਮੈਗਜ਼ੀਨਸ ਹੈਗੀਆਂ ਉਹਦੇ ਵਿੱਚ ਕਵਰ ਹੋਇਆ ਕਿ ਨਹੀਂ ਹੋਇਆ। ਸੋ ਸਕੇਲ ਆਫ 0 to 10 ਹਰੇਕ ਕੇਸ ਦੀ ਸਟਰੈਂਥ ਵੀਕਨੈਸ ਜਿਹੜੀ ਹੁੰਦੀ ਆ, ਜਿੱਦਾਂ ਬਾਹਲੀਆਂ ਵੱਡੀਆਂ ਮੰਨੀਆਂ ਪਰਮੰਨੀਆਂ ਮੈਗਜ਼ੀਨ 'ਚ ਹੋ ਜਾਵੇ ਫਿਰ ਤਾਂ ਸਿੱਧੇ ਸਟ੍ਰੇਟ ਫਾਰਵਰਡ ਕੇਸ ਹੋ ਜਾਂਦਾ। ਜੇ ਵਿੱਚ ਵਿਚਾਲੇ ਜੇ ਹੋਣ ਪਬਲੀਕੇਸ਼ਨ ਟ੍ਰੇਡ ਨਾ ਹੋਣ ਤਾਂ ਫਿਰ ਇਮੀਗ੍ਰੇਸ਼ਨ ਆਰਗੂਮੈਂਟ ਹੁੰਦੀ ਹੈ ਕਿ ਕੇਸ ਪਾਸ ਵੀ ਹੋ ਸਕਦਾ, ਫੇਲ ਵੀ ਹੋ ਸਕਦਾ। ਠੀਕ ਹੈ। ਸੋ ਇਹ ਹੁਣ 7 ਹੋ ਗਈਆਂ, ਤੇ 8ਵਾਂ ਕ੍ਰਾਈਟੇਰੀਆ ਕਿਹੜਾ ਆ ਜਾਂਦਾ ਅਟਾਰਨੀ ਟਿਰਕਿਆਣਾ ਜੀ? ਹੁਣ ਹੈਗਾ ਕਿ ਤੁਸੀਂ ਇੱਕ ਲੀਡਿੰਗ ਜਾਂ ਕ੍ਰਿਟੀਕਲ ਰੋਲ ਕਿਸੇ ਸੰਸਥਾ ਦੇ ਵਿੱਚ ਪਲੇ ਕੀਤਾ, ਕਿ ਬੜੇ ਹਾਈ ਲੈਵਲ ਤੇ, ਡਾਇਰੈਕਟਰ ਲੈਵਲ ਤੇ, CEO ਲੈਵਲ ਤੇ, ਐਗਜ਼ੈਕਟਿਵ ਲੈਵਲ ਤੇ ਤੁਸੀਂ ਕੰਪਨੀਆਂ ਦੇ ਵਿੱਚ ਇੱਕ ਅਹੁਦੇ ਤੇ ਰਹੇ ਆ। ਤੇ ਜਿੰਨੀਆਂ ਵੱਡੀ ਤੋਂ ਵੱਡੀ ਆਰਗੇਨਾਈਜੇਸ਼ਨ ਹੋਵੇ, ਗੂਗਲ, ਫੇਸਬੁੱਕ, ਐਪਲ, ਉਨਾ ਹੀ ਤੁਹਾਡਾ ਜਿਹੜਾ ਕ੍ਰਾਈਟੇਰੀਆ ਇਹ ਜਿਹੜਾ ਸਟਰੋਂਗ ਹੋ ਜਾਂਦਾ ਕਿ ਹਾਈ ਲੈਵਲ ਤੇ ਇਹਨੇ ਕੰਮ ਕੀਤਾ। ਉਹੀ ਕੰਪਨੀ ਦੀਆਂ ਤੁਹਾਨੂੰ ਲੈਟਰਸ ਵਗੈਰਾ ਜਿਹੜੀਆਂ ਦੇਣੀਆਂ ਪੈਂਦੀਆਂ। ਉਹਦੇ ਵਿੱਚ ਮੰਨ ਲਓ ਕਿ ਫੋਰ ਐਗਜ਼ਾਮਪਲ ਕਿਸੇ ਦਾ 10 ਮਿਲੀਅਨ ਦਾ ਕਿਸੇ ਨੇ ਜੇ ਗੈਸ ਸਟੇਸ਼ਨ ਪਾਇਆ, ਉਹ ਕੋਈ ਡਿਸਟਿੰਗੁਇਸ਼ ਆਰਗੇਨਾਈਜੇਸ਼ਨ ਨਹੀਂ ਹੈਗੀ। ਸੋ ਆਰਗੇਨਾਈਜੇਸ਼ਨ ਮਤਲਬ ਕਿ ਹੁਣ ਪੂਰੀ ਜਿਹੜੀ ਸੰਸਥਾ ਇਟਸੈਲਫ ਜਿਹੜੀ ਹੈਗੀ ਆ ਉਹਦੇ ਵਿੱਚ ਤੁਸੀਂ ਬੜੇ ਹਾਈ ਲੈਵਲ ਤੇ, ਹਾਈ ਪੋਜੀਸ਼ਨ ਤੇ ਜੇ ਕੰਮ ਕਰਦੇ ਆ, ਤੇ ਉਹ ਜਿਹੜਾ ਤੁਹਾਡਾ ਤੁਸੀਂ ਕ੍ਰਾਈਟੇਰੀਆ ਮੀਟ ਕਰ ਸਕਦੇ ਆ ਕਿ ਲੀਡ ਜਾਂ ਕ੍ਰਿਟੀਕਲ ਰੋਲ ਇਹਨੇ ਕੀਤਾ। ਤੇ ਕਈ ਵਾਰੀ ਏਦਾਂ ਹੁੰਦਾ ਕਿ ਤੁਹਾਨੂੰ ਜੇ ਲੀਡ ਕ੍ਰਿਟੀਕਲ ਰੋਲ ਪ੍ਰੋਜੈਕਟ ਦੇ ਵਿੱਚ, ਕਈ ਵਾਰੀ ਤੁਸੀਂ ਕੋਈ ਏਦਾਂ ਦੀ ਫਾਈਨੈਂਸ਼ੀਅਲ ਡੀਲ ਤੇ ਕੰਮ ਕੀਤਾ ਜਿਹਦੀ ਬੜੀ ਚਰਚਾ ਹੋਈ ਹੈ, ਭਾਵੇਂ ਤੁਸੀਂ ਲਾਇਰ ਆ, ਬੈਂਕਰ ਆ, ਕੁਛ ਵੀ ਆ, ਤੇ ਤੁਸੀਂ ਇੱਕ ਲੀਡ ਰੋਲ ਕੀਤਾ, ਉਹ ਕਵਰ ਹੋ ਜਾਣਾ। ਉਹਦੀ ਜੇ ਖਬਰਾਂ ਲੱਗੀਆਂ ਲਾਅ ਮੈਗਜ਼ੀਨਸ ਦੇ ਵਿੱਚ, ਨਿਊਜ਼ਪੇਪਰਾਂ ਦੇ ਵਿੱਚ, ਤੇ ਉਹ ਤੁਹਾਡਾ ਪਬਲਿਸ਼ ਮਟੀਰੀਅਲ ਅਬਾਊਟ ਯੂ ਵੀ ਜਿਹੜਾ ਉਹ ਉਹਨਾਂ ਕਵਰ ਹੋ ਸਕਦਾ। ਤੇ ਸੇਮ ਥਿੰਗ ਰਾਈਟ, ਤੁਸੀਂ ਲੀਡਿੰਗ ਜਿਹੜਾ ਰੋਲ ਕੀਤਾ ਆਪਣੀ ਇੰਡਸਟਰੀ ਦੇ ਵਿੱਚ, ਲੀਡ ਤੁਸੀਂ ਜਿਹੜੇ ਸਿੰਗਰ ਸੀਗੇ, ਅਰੀਨਾ ਤੁਸੀਂ ਫਿਲ ਕਰਤਾ, ਤੇ ਤੁਹਾਡੀ ਜਿਹੜੀ
ਆਹ ਵਾਲਾ ਕ੍ਰਾਈਟੇਰੀਆ ਤੁਸੀਂ ਉਹਦੇ ਬੇਸ ਤੇ ਮੀਟ ਕਰ ਸਕਦੇ ਹੋ। ਠੀਕ ਹੈ, ਓਕੇ। ਸੋ ਲੀਡ ਰੋਲ ਦੇ ਵਿੱਚ ਜਿਹੜਾ ਉਹ ਰਹਿਣਾ ਚਾਹੀਦਾ ਆ। ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਅਗਲਾ ਕਿਹੜਾ ਕ੍ਰਾਈਟੇਰੀਆ ਜਾਂਦਾ, ਕੀ ਐਵੀਡੈਂਸ ਜਿਹੜਾ ਹੁੰਦਾ ਹੈ ਉਹ ਵਾਲਾ? ਤੁਹਾਡੀ ਜਿਹੜੀ ਇੱਕ ਬਹੁਤ ਹਾਈ ਸੈਲਰੀ ਤੁਸੀਂ ਕਮਾਂਡ ਕੀਤੀ ਆ, ਇਹ ਸਾਡੇ ਇਹਦੇ ਵਿੱਚ ਵੀ ਇੰਜੀਨੀਅਰਸ ਵਗੈਰਾ ਕਾਫੀ ਈਜ਼ੀਲੀ ਮੀਟ ਕਰ ਜਾਂਦੇ ਆ। ਮੰਨ ਲਓ ਜੇ ਸੈਲਰੀ ਲੈਵਲ ਰੱਖੇ ਹੁੰਦੇ ਨੇ ਡਿਪਾਰਟਮੈਂਟ ਆਫ ਲੇਬਰ ਨੇ, ਵੇਜ ਬਣਾਈਆਂ ਕਿ ਉਹ ਏਰੀਆ ਦੀਆਂ ਲੈਵਲ 1 ਵੇਜ ਮੰਨ ਲਓ ਜੇ 80,000 ਆ, ਲੈਵਲ 2 ਮੰਨ ਲਓ 1,10,000 ਆ, ਲੈਵਲ 3 1.5 ਲੱਖ ਆ, ਲੈਵਲ 4 2 ਲੱਖ ਆ, ਉਦਾਹਰਨ ਦੇ ਰਿਹਾ। ਤੇ ਤੁਹਾਡੀ ਸੈਲਰੀ ਉਹ ਜੇ ਲੈਵਲ 4 ਨੂੰ ਬੀਟ ਕਰ ਦਿੰਦੀ ਹੈ ਨਾ, ਕਿ ਤੁਹਾਡੀ ਸੈਲਰੀ 4-5 ਲੱਖ ਡਾਲਰ ਤੁਹਾਡੀ ਜਿਹੜੀ ਸੈਲਰੀ ਹੈਗੀ ਆ, ਤਾਂ ਕਾਫੀ ਲੋਕਾਂ ਦੀ ਇਹ ਸੈਲਰੀ ਐਕਚੁਅਲੀ ਇੱਥੇ ਹੁੰਦੀ ਹੈ। ਤੇ ਮੈਂ ਕਈ ਵਾਰੀ ਆਪ ਵੀ ਹੈਰਾਨ ਹੁੰਦਾ। ਇੱਕ ਵਾਰੀ ਸਾਡੇ ਨਾ ਕਲਾਇੰਟ ਨੇ ਹਾਇਰ ਕੀਤਾ ਸੀ ਕੋਈ ਫੈਮਿਲੀ ਬੇਸ ਪਟੀਸ਼ਨ ਲਈ, ਤੇ ਉਹ ਕਲਾਇੰਟ ਦੀ ਜਿਹੜੀ ਸੈਲਰੀ ਸੀਗੀ, ਮੈਨੂੰ ਲੱਗਿਆ ਸਟਾਫ ਨੇ ਗਲਤੀ ਕਰਤੀ, ਭੁਲੇਖਾ ਕਰਤਾ, ਮੈਂ ਕਿਹਾ ਇਹ 0 ਐਕਸਟਰਾ ਪਾਤਾ। ਉਹ ਮੈਂ ਜਦੋਂ ਦੇਖਿਆ ਸੈਲਰੀ ਵਾਕਈ ਉਹ ਸੀਗੀ, MIT ਸਟੂਡੈਂਟ ਤੇ $2 ਮਿਲੀਅਨ ਸੈਲਰੀ ਸੀਗੀ। ਮੈਂ ਕਿਹਾ ਯਾਰ ਐਡੀ ਸੈਲਰੀ, ਵਾਓ। ਫਿਰ ਏਦਾਂ ਕਿ ਮੈਂ ਕਿਹਾ ਹੁਣ ਏਦਾਂ ਕਹਿੰਦਾ ਐਵੇਂ ਪੜੀ ਜਾਣਾ, ਵਰਕੇ ਕਾਲੇ ਕਰੀ ਜਾਣੇ, ਏਦਾਂ ਵਾ ਕਿਤੇ ਫਰਕ ਪਰ ਪੈ ਮੈਂ ਕਿਹਾ ਜਾਂਦਾ। ਜਿਹੜਾ ਇੱਕ ਹੈਗਾ ਕਿ ਪਰ ਫਿਰ ਇਹ ਹੈ ਕਿ ਉਹ MIT ਆ ਹਨਾ, ਸੋ ਏਦਾਂ ਟੌਪ ਆਫ ਦਾ ਟੌਪ ਜਿਹੜੀ ਹੈਗੀ ਕਿ ਸਟਾਰਟਿੰਗ ਸੈਲਰੀ, ਮੈਂ ਕਿਹਾ ਯਾਰ $2 ਮਿਲੀਅਨ ਸਟਾਰਟਿੰਗ ਸੈਲਰੀ ਹੈ ਜੇ, ਤੇ ਬਾਅਦ ਚ ਅੱਗੇ ਕੰਪਨੀਆਂ ਚ ਸਟਾਕ, ਉਹ ਤਾਂ ਬੰਦਾ ਕਿਤੋਂ ਦਾ ਕਿੱਥੇ ਚੱਲ ਜਾਂਦਾ ਹੈ ਨਾ। ਸੋ ਹਾਈ ਸੈਲਰੀ ਵਾਲੇ ਤੇ ਜ਼ਿਆਦਾਤਰ ਜਿਹਦੀ ਜਿੱਦਾਂ $2-2.5 ਲੱਖ ਤੋਂ ਉੱਤੇ ਜਿਹਦੀ ਸੈਲਰੀ ਹੈਗੀ ਆ, ਉਹ ਬੰਦਾ ਹਾਈ ਸੈਲਰੀ ਦੇ ਵਿੱਚ ਆਵਲਾ ਕ੍ਰਾਈਟੇਰੀਆ ਵੀ ਮੀਟ ਕਰ ਸਕਦਾ। ਕਾਫੀ ਸਾਡੇ ਕੋਲ ਹੁਣ ਡਾਇਰੈਕਟਰ ਲੈਵਲ ਪੋਜੀਸ਼ਨ ਤੇ ਇੰਜੀਨੀਅਰਿੰਗ ਦੇ ਵਿੱਚ ਲੋਕੀ ਆਉਂਦੇ ਆ, ਜਿਹਦੀ ਹਾਈ ਸੈਲਰੀ ਆ। ਹੁਣ ਤੁਸੀਂ ਦੇਖੋ ਉਹਦਾ ਲੀਡ ਰੋਲ ਵੀ ਆ, ਰਾਈਟ? ਲੀਡ ਰੋਲ ਹੋਊਗਾ ਤਾਂ ਹੀ ਹਾਈ ਸੈਲਰੀ ਆਊਗੀ। ਸੋ ਇਹ 2 ਕ੍ਰਾਈਟੇਰੀਆ ਉਹਨੇ ਇੱਥੇ ਮੀਟ ਕਰ ਲਏ। ਉਹ ਕਈ ਵਾਰੀ ਫਸ ਜਾਂਦਾ ਕਿ ਯਾਰ ਮੈਂ ਤੀਜਾ ਕਿਹੜਾ ਕਰਾਂ, ਜਾਂ ਤਾਂ ਹੁਣ ਉਹਨੂੰ ਓਰੀਜਨਲ ਕੰਟਰੀਬਿਊਸ਼ਨ ਕਰਨੀ ਪੈਣੀ ਆ, ਜਾਂ ਉਹਨੂੰ ਪਬਲਿਸ਼ ਆਰਟੀਕਲ ਕਰਨੇ ਪੈਣੇ ਆ। ਸਾਰਿਆਂ 'ਚ ਜਿਹੜੀ ਤੁਸੀਂ ਦੇਖੋਗੇ ਆਪਣੀ ਆਪਣੀ ਮਿਹਨਤ ਜਿਹੜੀ ਲੱਗਦੀ ਹੈ, ਬੁਰੀ ਲੱਗਦੀ। ਸਹੀ ਗੱਲ ਹੈ। ਲੱਗਦੀ। ਸੋ ਐਡਾ ਸੌਖਾ ਨਹੀਂ, ਕਿਉਂਕਿ ਹੁਣ ਜਿਹੜਾ ਬੰਦਾ ਅਗਾਂਹ ਵਧੂਗਾ, ਟੀਮਾਂ ਲੀਡ ਕਰ ਰਿਹਾ, ਉਹ ਕੋਲ ਪਬਲਿਕੇਸ਼ਨ ਕਰਨ ਦਾ ਟਾਈਮ ਨਹੀਂ ਹੋਣਾ। ਹਾਂ, ਸੋ ਉਹਨੂੰ ਜਾ ਕੇ ਫਿਰ ਜੱਜ ਬਣਨਾ ਪੈਂਦਾ। ਕਈ ਚੀਜ਼ਾਂ ਜਿਹੜੀਆਂ ਉਹਨੂੰ, ਕਈ ਪਾਪੜ ਬੰਦਿਆਂ ਨੂੰ ਬੇਲਣੇ ਪੈਂਦੇ ਆ ਜਿਹੜਾ ਇਹ ਕ੍ਰਾਈਟੇਰੀਆ ਮੀਟ ਕਰਨ ਲਈ। ਨਹੀਂ ਜੀ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜੇ ਇੰਨਾ ਹੀ ਸੌਖਾ ਹੁੰਦਾ ਤਾਂ ਕਾਫੀ ਜਾਣੇ ਕਰ ਲੈਣੇ ਸੀਗੇ, ਤੇ ਇਹਦੇ ਵਿੱਚ ਲਾਈਨਾਂ ਲੱਗੀਆਂ ਹੋਣੀਆਂ ਸੀਗੀਆਂ। ਬਟ ਵੀ ਨੋ, ਵੀ ਇਹਦੇ ਵਿੱਚ ਵੀ ਕਾਫੀ ਜਿਹੜਾ ਉਹ ਵਕਤ ਲੱਗ ਜਾਂਦਾ ਆ, ਲੰਘ ਜਾਂਦਾ ਆ। ਤੇ ਸੈਲਰੀ ਤੋਂ ਬਾਅਦ ਦੇ ਵਿੱਚ 9 ਹੋ ਗਈਆਂ, ਤੇ ਹੁਣ 10ਵੀਂ ਕ੍ਰਾਈਟੇਰੀਆ ਕਿਹੜਾ ਆ ਜਾਂਦਾ ਅਟਰਨੇਟਿਵ ਕਹਿਣਾ ਜੀ? ਤੁਸੀਂ ਕਮਰਸ਼ਲੀ ਵੀ ਸਕਸੈਸਫੁਲ ਹੈਗੇ ਆ ਪਰਫਾਰਮਿੰਗ ਆਰਟਸ ਦੇ ਵਿੱਚ। ਅੱਛਾ, ਠੀਕ ਹੈ। ਮੰਨ ਲਓ ਕਿ ਹੁਣ ਜਿੱਦਾਂ ਸਿੰਗਰ ਹੁਣੀ ਕਹਿੰਦੇ ਕਿ ਆਪਾਂ ਰੈਕਡ ਤੋੜਤੇ ਹਨਾ, ਗਾਣਿਆਂ 'ਚ ਨਹੀਂ। ਗਾਣਿਆਂ 'ਚ ਤਾਂ ਸਾਰੇ ਕਹਿੰਦੇ ਆ ਕਿ ਮੈਂ ਰੈਕਡ ਤੋੜਿਆ, ਪਰ ਅਸਲੀ 'ਚ ਕਿੰਨੇ ਤੋੜੇ ਆ? ਕਿ ਸੇਲਸ ਤੁਹਾਡੀਆਂ ਜਿਹੜੀਆਂ ਉਹ ਵੱਜਦੀਆਂ, ਅਰੀਨੇ ਤੁਸੀਂ ਫਿਲ ਕਰਤੇ, ਤੁਸੀਂ ਕਮਰਸ਼ਲੀ ਜਿਹੜੇ ਬਹੁਤ ਸਕਸੈਸਫੁਲ ਜਿਹੜੇ ਹੋ ਗਏ, ਰੈਵਨਿਊ ਤੁਹਾਡਾ ਬੜਾ ਜ਼ਿਆਦਾ ਵਾ। ਸੇਮ ਥਿੰਗ ਤੁਸੀਂ ਪੈਟੈਂਟ ਕਰਕੇ ਕੋਈ ਚੀਜ਼ ਬਣਾਈ ਆ, ਪਰ ਇਦਾਂ ਤਾਂ ਹੋ ਸਕਦਾ ਕਿ ਤੁਹਾਡਾ ਇੱਕ ਵੀ ਜਿਹੜੀ ਵੀ ਚੀਜ਼ ਤੁਸੀਂ ਇਨਵੈਂਟ ਕੀਤੀ ਵਿਕੇ ਨਾ, ਹਨਾ। ਤੇ ਜੋ ਵੀ ਤੁਹਾਡੀ ਜੇ ਕਮਰਸ਼ਲੀ ਤੁਸੀਂ ਬਹੁਤ ਜ਼ਿਆਦਾ ਸਕਸੈਸਫੁਲ ਹੋ ਜਾਓ, ਉਹਨੂੰ ਤੁਸੀਂ ਡੈਮੋਨਸਟ੍ਰੇਟ ਕਰ ਦਿਓ ਕਿ ਨੇਰੀਆਂ ਲਿਆਤੀਆਂ, ਤਾਂ ਉਹ ਵੀ ਜਿਹੜਾ ਤੁਹਾਡਾ 10ਵਾਂ ਕ੍ਰਾਈਟੇਰੀਆ ਤੁਸੀਂ ਮੀਟ ਕਰ ਸਕਦੇ ਆ।